अस्सलाम वालेकुम दोस्तों, मैं औरंगजेब बेग। ਅੱਜ 14 ਅਗਸਤ और बड़ी अहम ਵੀਡੀਓ ਹੈ, ਇਹਨੂੰ ਆਖਰ ਤੱਕ ਤੁਸੀਂ ਦੇਖਣਾ ਹੈ ਕਿਉਂਕਿ ਅੱਜ ਇਸ ਵੀਡੀਓ 'ਚ ਅਸੀਂ ਜ਼ਿਕਰ ਕਰਾਂਗੇ ਕਲਾਸ ਵਾਲੇ ਦੇ ਜਿਹੜੇ ਬਾਜਵੇ ਸਿੱਖ ਸਰਦਾਰ ਸਨ ਜਿਨ੍ਹਾਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਇਸ ਇਲਾਕੇ 'ਚ ਇਕੱਠੇ ਹੋਣ ਵਾਲੇ ਹਿੰਦੂ ਸਿੱਖਾਂ ਨੂੰ ਬਾਹਿਫਾਜ਼ਤ ਚੜ੍ਹਦੇ ਪੰਜਾਬ ਜਾਂ ਭਾਰਤ ਦੇ ਦੂਸਰੇ ਇਲਾਕਿਆਂ ਦੇ ਵਿੱਚ ਪਹੁੰਚਾਇਆ। ਯਾਨੀ 1947 ਦੀ ਜਦੋਂ ਵੰਡ ਹੋਈ ਉਦੋਂ ਦੀ ਗੱਲ ਹੈ। ਤੇ ਬੜੇ ਬਜ਼ੁਰਗਾਂ ਨੇ ਜਿਹੜੇ ਇਸ ਵੇਲੇ ਇੰਡੀਆ ਦੇ ਵਿੱਚ ਮੌਜੂਦ ਨੇ, ਉਹਨਾਂ ਨੇ ਇੰਟਰਵਿਊਜ਼ ਦਿੱਤੇ ਨੇ YouTube ਦੇ ਮੁਖਤਲਿਫ ਚੈਨਲਸ ਨੂੰ ਔਰ ਜ਼ਿਕਰ ਕੀਤਾ ਹੈ ਕਿ ਸਾਨੂੰ ਜਿਹੜੇ ਸਨ ਸਰਦਾਰ ਬਾਜਵੇ ਕਲਾਸ ਵਾਲੇ ਉਸ ਖਾਨਦਾਨ ਨੇ ਸਾਨੂੰ ਬਾਹਿਫਾਜ਼ਤ ਡੇਰਾ ਬਾਬਾ ਨਾਨਕ ਜਾਂ ਦੂਸਰੇ ਜਿਹੜੇ ਇਲਾਕੇ ਸਨ ਉੱਥੋਂ ਦੀ ਇੰਡੀਆ ਪਹੁੰਚਾਇਆ ਜਦੋਂ ਪਾਰਟੀਸ਼ਨ ਹੋਈ। ਤੇ ਮੈਂ ਕਲਾਸ ਵਾਲੇ ਦੀਆਂ ਪਹਿਲੇ ਵੀ ਵੀਡੀਓ ਕਾਫੀ ਬਣਾ ਚੁੱਕਿਆ, ਲੇਕਿਨ ਮੈਂ ਇਹ ਅੱਜ ਦੀ ਵੀਡੀਓ ਇਸ ਲਈ ਬਣਾਈ ਹੈ ਕਿ ਪਤਾ ਕਰੀਏ ਕਿ ਉਹ ਬਾਜਵਾ ਖਾਨਦਾਨ ਦੇ ਲੋਕ ਕੌਣ ਸਨ, ਉਹ ਕਿੱਡੇ ਕੁ ਮਜ਼ਬੂਤ ਲੋਕ ਸਨ, ਉਹਨਾਂ ਦਾ ਖਾਨਦਾਨ ਕਿੱਥੇ ਜਾ ਕੇ ਮਿਲਦਾ ਸੀ ਔਰ ਅੱਜ ਉਹ ਖਾਨਦਾਨ ਦੇ ਜਿਹੜੇ ਪਰਿਵਾਰ ਦੇ ਅੱਗੋਂ ਨਵੀਂ ਨਸਲ ਉਹ ਕਿੱਥੇ ਬੈਠੀ ਹੈ ਜਿਹੜੇ ਬਾਜਵੇ ਕਲਾਸ ਵਾਲੇ ਦੇ ਸਨ। ਠੀਕ ਹੈ ਨਾ। ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਇਹ ਬੜੀਆਂ ਅਹਿਮ ਨੇ ਸਾਹਮਣੇ ਲਿਆਉਣੀਆਂ। ਫਿਰ ਮੈਂ ਤਹਿਕੀਕ ਕੀਤੀ ਕਿ ਇਹ ਸਾਰੀ ਜਿਹੜੀ ਅਥੈਂਟਿਕ ਹਿਸਟਰੀ ਹੈ ਕਿੱਥੋਂ ਪਤਾ ਲੱਗ ਸਕਦੀ ਹੈ। ਤੇ ਇੱਕ ਹੀ ਨਾਮ ਮੇਰੇ ਜ਼ਿਹਨ 'ਚ ਆਇਆ, ਬਾਬਰ ਨਸਰੁੱਲਾ ਖਾਨ ਸਾਹੀ ਸਾਹਿਬ, ਜੋ ਕਿ ਰਈਸੇ ਡਸਕਾ ਉਸ ਖਾਨਦਾਨ ਦੇ ਚਸ਼ਮੋ ਚਿਰਾਗ ਨੇ, ਇਸ ਵੇਲੇ ਟੋਰੰਟੋ ਕੈਨੇਡਾ 'ਚ ਬੈਠੇ ਨੇ। ਫਿਰ ਮੈਂ ਉਹਨਾਂ ਨੂੰ ਕੁਝ ਕੁਐਸਚਨਸ ਦੇਖ ਕੇ ਦਿੱਤੇ, ਉਹਨਾਂ ਨੂੰ ਰਿਕੁਐਸਟ ਕੀਤੀ ਕਿ ਕਾਈਂਡਲੀ ਮੈਨੂੰ ਇਹਦੀ ਜਿਹੜੀ ਕਲਾਸ ਵਾਲੇ ਬਾਜਵੇ ਨੇ ਉਹਨਾਂ ਦੀ ਅਥੈਂਟਿਕ ਹਿਸਟਰੀ ਦੱਸੋ ਕਿ ਜਿਨ੍ਹਾਂ ਨੇ ਇੰਨਾ ਅਸਰੋ ਰਸੂਖ ਸੀ 1947 ਤੋਂ ਪਹਿਲੇ ਇੱਥੇ ਉਹਨਾਂ ਨੇ ਸਕੂਲ ਬਣਾਏ, ਇੱਥੋਂ ਦੀ ਮਿਊਨਿਸਪਲ ਕਮੇਟੀਆਂ ਬਣਾਈਆਂ, ਸੜਕਾਂ ਬਣਾਈਆਂ, ਤੇ ਅੱਜ ਉਹ ਕਿੱਥੇ ਨੇ ਜਾਂ ਉਹਨਾਂ ਦਾ ਬੈਕਗਰਾਉਂਡ ਕੀ ਸੀ, ਉਹਨਾਂ ਦੇ ਜਿਹੜੇ ਮਹੱਲ ਸਨ ਉਹ ਵੀ ਤੁਹਾਨੂੰ ਇਸ ਵੀਡੀਓ 'ਚ ਵਿਖਾ ਲਾਂਗਾ, ਜਿਹੜੇ ਉਹਨਾਂ ਦੀ ਬਾਕੀਆਤ ਇੱਥੇ ਮੌਜੂਦ ਹੈਗੇ ਨੇ, ਅੱਜ ਵੀ ਹੈਗੇ ਨੇ। ਇਸ ਲਈ ਵੀਡੀਓ ਤੁਸੀਂ ਸਾਰੀ ਦੇਖਿਓ ਔਰ ਚੱਲਨੇ ਆ ਬਾਬਰ ਨਸਰੁੱਲਾ ਖਾਨ ਸਾਹਿਬ ਦੇ ਕੋਲ ਤੇ ਉਹਨਾਂ ਕੋਲ ਮਜ਼ੀਦ ਇਨਫੋਰਮੇਸ਼ਨ ਲੈਂਦੇ ਆ ਕਿ ਕਲਾਸ ਵਾਲੇ ਜਿਹੜੇ ਬਾਜਵੇ ਸਰਦਾਰ ਸਨ 1947 ਤੋਂ ਪਹਿਲਾਂ ਉਹਨਾਂ ਦਾ ਬੈਕਗਰਾਉਂਡ ਕੀ ਸੀ ਔਰ ਅੱਜ ਉਹਨਾਂ ਦਾ ਪਰਿਵਾਰ ਜਿਹੜਾ ਉਹ ਕਿੱਥੇ ਬੈਠਾ ਹੈ। लेकिन मुख्तर ने दसना कि वो खातून ऐसे सन बेबी जी भगवंत कौर कि 1947 में जो उजाड़ा पिया होया सी, लोग अपनी माड़ी मोटी हर चीज अपनियां गठड़ियां च पा के जा रहे सन। उस वेले बेबी जी भगवंत कौर ने जान तो पहला अपने डस्के वाला घर सी वो सारा हालांकि बेवा हो चुके हुए सन, उन्होंने खामद बहुत साल पहला फौत हो गए सन, दादा 18 सिंह साल का, लेकिन उन्होंने अपना घर मुरम्मत कराया, अपने घर को सफेदी कराई, रंग रोगन कराया। ते लोगों ने पूछा बीबी ज़ैलदार नहीं है की करनी है, लोग तो उजाड़ा पिया होया है, लोग जा रहे ने, तुसी अपने घर ते पैसे ला रहे हो। उन्होंने कहा कि जदों मेरे जान तो बाद मेरे जेठ चौधरी सर ज़फरुल्लाह खान ते मेरे भरा चौधरी शकरुल्लाह खान और इत्थे आन गए ते चौधरी शकरुल्लाह खान की आखेगा कि मेरी भैन मैं चाबियां दे के जानियां ने, उन्होंने तो बड़ी कुचज्जी सी ते मेरा घर हम देख के आए ते कहणगे ना मेरी भैन कुचज्जी नहीं सी, बड़ी सुचज्जी सी। ਤੇ ਫਿਰ ਉਹਨਾਂ ਤੇ ਕਹਾਣੀ ਲਿਖੀ ਗਈ ਸੀ, ਸਾਂਗਲ ਦਾਮੀ ਸਾਹਿਬ ਨੇ ਲਿਖੀ ਸੀ, ਸੁਚੱਜੀ ਔਰਤ ਦੀ ਹੋਣੀ। ਇਹ ਜੋ ਸਰ ਜ਼ਫਰੁੱਲਾ ਖਾਨ ਸਾਹਿਬ ਦੀ ਤਸਵੀਰ ਹੈ ਜਦੋਂ ਉਹ ਬਕਿੰਗਮ ਪੈਲੇਸ ਵਿੱਚ ਬਾਦਸ਼ਾਹ ਦੀ ਜੋ ਮਲਕਾ ਬਰਤਾਨੀਆ ਦੇ ਵਾਲਿਦ ਸਨ ਉਹਨਾਂ ਦੀ ਤਾਜਪੋਸ਼ੀ ਦੇ ਮੌਕੇ ਤੇ ਉਸ ਵੇਲੇ ਵਾਇਸਰਾਏ ਦੀ ਐਗਜ਼ੈਕਟਿਵ ਕਾਉਂਸਲ ਦੇ ਮੈਂਬਰ ਸਨ, ਤੇ ਇਹ ਉਹਨਾਂ ਦੀ ਤਸਵੀਰ ਵਾਇਸਰਾਏ ਦੀ ਐਗਜ਼ੈਕਟਿਵ ਕਾਉਂਸਲ ਦੇ ਰੁਕਨ ਦੇ ਯੂਨੀਫਾਰਮ ਵਿੱਚ ਤਸਵੀਰ ਹੈ ਬਕਿੰਗਮ ਪੈਲੇਸ ਦੀ। ਇਹ ਫਿਰ ਉਹਨਾਂ ਦੇ ਕਮਰੇ ਵਿੱਚ ਗਏ ਔਰ ਮਹਾਰਾਜਾ ਖੜਕ ਸਿੰਘ ਸਾਹਿਬ ਨੂੰ ਜਗਾ ਕੇ ਤੇ ਉਹਨਾਂ ਦੇ ਸਾਹਮਣੇ ਫਿਰ ਚੇਤ ਸਿੰਘ ਬਾਜਵਾ ਸਾਹਿਬ ਨੂੰ ਕਤਲ ਕੀਤਾ ਗਿਆ। ਸੋ ਕਲਾਸ ਵਾਲੇ ਦੀ ਹਿਸਟਰੀ ਵਿੱਚ ਔਰ ਬਾਜਵੇ ਦੀ ਹਿਸਟਰੀ ਵਿੱਚ ਇੱਕ ਇਹ ਵੇ ਕਿ ਚੇਤ ਸਿੰਘ ਬਾਜਵਾ ਸਾਹਿਬ ਪਹਿਲਾ ਕਤਲ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੋਲੀਟੀਕਲ ਸੀਨ ਵਿੱਚ ਸਭ ਤੋਂ ਵੱਡੇ ਲੈਵਲ ਦਾ ਕਤਲ ਹੋਇਆ ਸੀ, ਸਰਦਾਰ ਚੇਤ ਸਿੰਘ ਬਾਜਵਾ ਸਾਹਿਬ ਦਾ ਸੀ। ਉਹ ਕਿੱਡੇ ਕੁ ਮਜ਼ਬੂਤ ਲੋਕ ਸਨ, ਉਹਨਾਂ ਦਾ ਖਾਨਦਾਨ ਕਿੱਥੇ ਜਾ ਕੇ ਮਿਲਦਾ ਸੀ ਔਰ ਅੱਜ ਉਹ ਖਾਨਦਾਨ ਦੇ ਜਿਹੜੇ ਪਰਿਵਾਰ ਦੇ ਅੱਗੋਂ ਨਵੀਂ ਨਸਲ ਉਹ ਕਿੱਥੇ ਬੈਠੀ ਹੈ ਜਿਹੜੇ ਬਾਜਵੇ ਕਲਾਸ ਵਾਲੇ ਦੇ ਸਨ। ਜੀ ਮਿਰਜ਼ਾ ਸਾਹਿਬ, ਤੁਸੀਂ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਕਲਾਸਵਾਲਾ ਬਾਜਵਾ ਦੀ ਤਾਰੀਖ ਦੇ ਮੁਤਲਕ ਔਰ ਉਹਨਾਂ ਪੁਰਾਣੇ ਲੋਕਾਂ ਦੇ ਮੁਤਲਕ ਔਰ ਮੈਨੂੰ ਕੁਝ ਸਵਾਲ ਭੇਜੇ ਨੇ ਜਿਹੜੇ ਮੈਂ ਇਹਦੇ ਤੇ ਨੋਟ ਕਰ ਲਏ ਨੇ ਇਸ ਕਾਗਜ਼ ਦੇ ਉੱਤੇ। ਤੁਹਾਡੇ ਕੁਝ ਸਵਾਲਾਤ ਨੇ 8-10, ਉਹ ਮੈਂ ਨੋਟ ਬਣਾਉਣ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਤੇ ਜਿਹੜੀ ਤੁਹਾਡੀ ਤਰਤੀਬ ਹੈ, ਤੁਸੀਂ ਲਿਖਿਆ ਹੈ ਕਿ ਸਭ ਤੋਂ ਪਹਿਲਾਂ ਮੈਂ ਆਪਣਾ ਤਾਰੁਫ ਕਰਵਾਵਾਂ। ਤੇ ਮੇਰਾ ਨਾਮ ਬਾਬਰ ਨਸਰੁੱਲਾ ਖਾਨ ਸਾਈ ਹੈ। ਮੈਂ ਡਸਕਾ ਜ਼ਿਲ੍ਹਾ ਸਿਆਲਕੋਟ ਡਸਕਾ ਸ਼ਹਿਰ ਦਾ ਰਹਿਣ ਵਾਲਾ, ਜਿਹੜਾ ਇੱਕ ਜ਼ਮਾਨੇ 'ਚ ਕਸਬਾ ਸੀ ਫਿਰ ਸ਼ਹਿਰ ਵੱਡਾ ਬਣ ਗਿਆ। ਮੇਰੇ ਵਾਲਿਦ ਸਾਹਿਬ ਦਾ ਨਾਮ ਚੌਧਰੀ ਮੁਨੱਵਰ ਨਸਰੁੱਲਾ ਖਾਨ ਸਾਈ ਸੀ। ਮੇਰੇ ਦਾਦਾ ਜੀ ਦਾ ਨਾਮ ਰਈਸ ਚੌਧਰੀ ਸ਼ਕਰੁੱਲਾ ਖਾਨ। ਮੈਂ ਬਲਕਿ ਤੁਹਾਨੂੰ ਨਾਲ ਤਸਵੀਰਾਂ ਦਿਖਾ ਦੇਣਾ। ਮੈਂ ਟੋਰੰਟੋ ਕੈਨੇਡਾ ਇਸ ਵੇਲੇ ਤੋਂ ਬੋਲ ਰਿਹਾ ਇਸ ਵੇਲੇ, ਤੇ ਇੱਥੇ ਵੀ ਛੋਟਾ ਜਿਹਾ ਪੰਜਾਬ ਬਣਾਇਆ ਹੋਇਆ ਹੈ।
ਮੇਰੇ ਦਾਦਾ ਜੀ ਦਾ ਨਾਮ ਰਈਸ ਚੌਧਰੀ ਸ਼ਕਰੁੱਲਾ ਖਾਨ ਸੀ। ਚੌਧਰੀ ਸ਼ਕਰੁੱਲਾ ਖਾਨ ਸਾਈ ਰਈਸ ਆਜ਼ਮ ਡਸਕਾ। ਇਹਨਾਂ ਦੇ ਵਾਲਿਦ ਦਾ ਨਾਮ ਚੌਧਰੀ ਨਸਰੁੱਲਾ ਖਾਨ ਸਾਈ ਸੀ, ਜਿਹੜੇ ਵਕੀਲ ਸਨ। ਉਹ ਸਿਆਲਕੋਟ ਮਿਊਨਿਸਪੈਲਿਟੀ ਦੇ ਉਸ ਜ਼ਮਾਨੇ 'ਚ ਵਾਈਸ ਪ੍ਰੈਜ਼ੀਡੈਂਟ ਸਨ। ਪ੍ਰੈਜ਼ੀਡੈਂਟ ਅੰਗਰੇਜ਼ ਡਿਪਟੀ ਕਮਿਸ਼ਨਰ ਹੁੰਦਾ ਸੀ। ਜਦੀਦ ਅੱਜ ਕੱਲ੍ਹ ਦੇ ਦੌਰ ਦੇ ਮੁਤਾਬਿਕ ਇਹਨਾਂ ਨੂੰ ਤੁਸੀਂ ਸਿਆਲਕੋਟ ਦਾ ਮੇਅਰ ਕਹਿ ਲਓ। ਇਹਨਾਂ ਦੇ 4 ਪੁੱਤਰ ਸਨ। ਸਭ ਤੋਂ ਵੱਡੇ ਸਨ ਚੌਧਰੀ ਸਰ ਮੁਹੰਮਦ ਜ਼ਫਰੁੱਲਾ ਖਾਨ, ਜਿਹੜੇ ਤਕਸੀਮ ਤੋਂ ਪਹਿਲਾਂ ਵਾਇਸਰਾਏ ਦੇ ਐਗਜ਼ੈਕਟਿਵ ਕੌਂਸਲ ਦੇ ਮੈਂਬਰ ਰਹੇ ਔਰ ਉਸ ਤੋਂ ਉਹ ਯਾਨੀ ਵਫਾਕੀ ਵਜ਼ੀਰ ਰਹੇ। ਫਿਰ ਪਾਕਿਸਤਾਨ ਬਣਨ ਤੋਂ ਬਾਅਦ ਪਾਕਿਸਤਾਨ ਦੇ ਪਹਿਲੇ ਵਜ਼ੀਰ ਖਾਰਜਾ ਰਹੇ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਪ੍ਰੈਜ਼ੀਡੈਂਟ ਰਹੇ, ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੇ ਪ੍ਰੈਜ਼ੀਡੈਂਟ ਰਹੇ ਔਰ ਬੇਬਹਾ ਅਹੁਦੇ ਨੇ ਜਿਹੜੇ ਮੈਂ ਹੁਣ ਉਹਦੇ ਮੁਖਤਸਰ ਮੈਂ ਉਹ ਕਿੰਨਾ ਕੁ ਤੁਹਾਨੂੰ ਦੱਸਾਂ। ਕਿਸੇ ਤਫਸੀਲੀ ਗੱਲ ਇਸ ਵੇਲੇ ਚੁੱਕੇ ਗੱਲ ਕਲਾਸ ਵਾਲੇ ਦੀ ਹੈ ਔਰ ਉਹਦੇ ਵਿੱਚ ਜ਼ਿਮਨੀ ਸਵਾਲ ਤੁਸੀਂ ਮੇਰੇ ਤਾਰਫ ਔਰ ਮੇਰੇ ਥੋੜਾ ਜਿਹਾ ਮੇਰੇ ਖਾਨਦਾਨੀ ਬੈਕਗਰਾਉਂਡ ਦਾ ਮੇਰੇ ਕੋਲ ਪੁੱਛਿਆ ਤਾਂ ਉਹਦਾ ਜ਼ਿਕਰ ਕਰ ਰਿਹਾ। ਨੰਬਰ 2 ਦੂਜੇ ਨੰਬਰ ਤੇ ਸਨ ਚੌਧਰੀ ਸ਼ਕਰੁੱਲਾ ਖਾਨ ਸਾਈ ਸਾਹਿਬ, ਜਿਹੜੇ ਮੇਰੇ ਦਾਦਾ ਸਨ। ਤੀਜੇ ਨੰਬਰ ਸਨ ਚੌਧਰੀ ਅਬਦੁੱਲਾ ਖਾਨ ਸਾਹਿਬ। ਚੌਧਰੀ ਅਬਦੁੱਲਾ ਖਾਨ ਸਾਹਿਬ ਪਾਕਿਸਤਾਨ ਦੀ ਅਵੈਕੂਈ ਪ੍ਰਾਪਰਟੀਜ਼ ਦੇ ਕਸਟੋਡੀਅਨ ਕਮਿਸ਼ਨਰ ਸਨ। ਯਾਨੀ ਪਾਰਟੀਸ਼ਨ ਤੋਂ ਬਾਅਦ ਜਿਹੜੀਆਂ ਖਾਲੀ ਹੋਈਆਂ ਸਨ ਜਾਇਦਾਦਾਂ, ਉਹਨਾਂ ਦੀ ਅਵੈਕੂਈ ਪ੍ਰਾਪਰਟੀਜ਼ ਦੇ ਕਸਟੋਡੀਅਨ ਕਮਿਸ਼ਨਰ ਸਨ ਪਾਕਿਸਤਾਨ ਦੇ, ਯਾਨੀ ਬਹੁਤ ਵੱਡੇ ਲੈਵਲ ਤੇ ਸੈਕਟਰੀ ਲੈਵਲ ਤੇ। ਉਸ ਤੋਂ ਬਾਅਦ ਸਭ ਤੋਂ ਛੋਟੇ ਦਾਦੇ ਸਨ ਚੌਧਰੀ ਅਸਦੁੱਲਾ ਖਾਨ। ਇਹ ਵੀ ਬੈਰਿਸਟਰ ਸਨ ਔਰ MLA ਸਨ। ਪਾਕਿਸਤਾਨ ਦੀ ਤਕਸੀਮ ਤੋਂ ਪਹਿਲਾਂ, ਹਿੰਦੁਸਤਾਨੀ ਤਕਸੀਮ ਤੋਂ ਪਹਿਲਾਂ ਪੰਜਾਬ ਦੀ ਤਾਰੀਖ ਵਿੱਚ ਮੇਰੇ ਦੋਵੇਂ ਦਾਦੇ ਚੌਧਰੀ ਸਰ ਜ਼ਫਰੁੱਲਾ ਖਾਨ ਔਰ ਚੌਧਰੀ ਅਸਦੁੱਲਾ ਖਾਨ ਬੈਕ ਵਕਤ MLA ਇਲੈਕਟਿਡ MLAs ਰਹੇ ਨੇ, ਅਸੈਂਬਲੀ ਦੇ ਮੈਂਬਰ ਰਹੇ ਨੇ, ਸਕੇ ਭਰਾ। ਬੈਕ ਵਕਤ 1930 ਦੇ ਇਲੈਕਸ਼ਨਸ ਦੇ ਵਿੱਚ ਬਾਬਾ ਜੀ ਜ਼ਫਰੁੱਲਾ ਖਾਨ ਤੋਂ ਪਹਿਲਾਂ ਵੀ MLA ਹੁੰਦੇ ਰਹੇ ਨੇ, ਉਸ ਤੋਂ ਬਾਅਦ ਵੀ ਹੋਏ ਨੇ, ਲੇਕਿਨ 1930 ਵਿੱਚ ਦੋਵੇਂ ਸਕੇ ਭਰਾ MLA ਸਨ। ਜਿਹੜਾ ਪੰਜਾਬ ਦੀ ਤਾਰੀਖ ਵਿੱਚ ਕੋਈ ਵੀ ਮਿਸਾਲ 2 ਸਕੇ ਭਰਾਵਾਂ ਦੀ ਤਕਸੀਮ ਤੋਂ ਪਹਿਲਾਂ ਦੀ ਪ੍ਰੀ ਪਾਰਟੀਸ਼ਨ ਨਹੀਂ ਮਿਲਦੀ ਕਿ 2 ਸਕੇ ਭਰਾ ਬੈਕ ਵਕਤ 2 ਮੁਖਤਲਿਫ ਹਲਕਿਆਂ ਚੋਂ ਇਲੈਕਟਿਡ MLAs ਹੋਣ। ਤੇ ਮੈਂ ਚੌਧਰੀ ਸ਼ਕਰੁੱਲਾ ਖਾਨ ਸਾਹਿਬ ਦਾ ਪੋਤਾ। ਇਹ ਮੁਖਤਸਰ ਹੈ। ਫਿਰ ਇਹ ਮੇਰੇ ਵਾਲਿਦ ਸਾਹਿਬ ਦੀ ਇਹ ਤਸਵੀਰ ਵੀ ਚੌਧਰੀ ਸਰ ਜ਼ਫਰੁੱਲਾ ਖਾਨ ਸਾਹਿਬ ਦੀ ਹੈ। ਇਹ ਤਸਵੀਰ ਜਿਹੜੀ ਹੈ ਮੇਰੇ ਛੋਟੇ ਭਰਾ ਚੌਧਰੀ ਮੁਹੰਮਦ ਰਸੂਲullah ਖਾਨ ਐਡਵੋਕੇਟ ਨੇ, ਉਹਨਾਂ ਦੇ ਨਾਲ ਹੈ। ਇਹ ਚੌਧਰੀ ਸਰ ਜ਼ਫਰੁੱਲਾ ਖਾਨ ਸਾਹਿਬ ਦੀ ਤਸਵੀਰ ਹੈ ਜਦੋਂ ਉਹ ਬਕਿੰਗਮ ਪੈਲੇਸ ਵਿੱਚ ਬਾਦਸ਼ਾਹ ਦੀ ਜੋ ਮਲਕਾ ਬਰਤਾਨੀਆ ਦੇ ਵਾਲਿਦ ਸਨ, ਉਹਨਾਂ ਦੀ ਤਾਜਪੋਸ਼ੀ ਦੇ ਮੌਕੇ ਤੇ ਉਸ ਵੇਲੇ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਦੇ ਮੈਂਬਰ ਸਨ। ਤੇ ਇਹ ਉਹਨਾਂ ਦੀ ਤਸਵੀਰ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਦੇ ਰੁਕਨ ਦੇ ਯੂਨੀਫਾਰਮ ਵਿੱਚ ਇਹ ਤਸਵੀਰ ਹੈ ਬਕਿੰਗਮ ਪੈਲੇਸ ਦੀ। ਚੌਧਰੀ ਸਰ ਜ਼ਫਰੁੱਲਾ ਖਾਨ ਸਾਹਿਬ ਨੇ ਬਾਦਸ਼ਾਹ ਦੀ ਤਾਜਪੋਸ਼ੀ ਦੇ ਵਕਤ ਗਵਰਨਮੈਂਟ ਆਫ ਇੰਡੀਆ ਔਰ ਵਾਇਸਰਾਏ ਆਫ ਇੰਡੀਆ ਦੀ ਨੁਮਾਇੰਦਗੀ ਕੀਤੀ ਸੀ। ਬਾਬਾ ਜੀ ਜ਼ਫਰੁੱਲਾ ਖਾਨ 1930 ਚ ਆਲ ਇੰਡੀਆ ਮੁਸਲਿਮ ਲੀਗ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ। ਇਸ ਤੋਂ ਇਲਾਵਾ ਪਾਰਟੀਸ਼ਨ ਤੋਂ ਪਹਿਲਾਂ ਇਹ ਯੂਨਿਸ ਪਾਰਟੀ ਦੇ ਰੁਕਨ ਵੀ ਰਹੇ ਨੇ। ਜਦੋਂ ਬਹੁਤ ਸਾਰੇ ਲੋਕ ਮੁਸਲਿਮ ਲੀਗ ਔਰ ਯੂਨਿਸ ਪਾਰਟੀ ਦੋਵਾਂ ਪਾਰਟੀ ਦੇ ਰੁਕਨ ਸਨ। ਮੀਆਂ ਸਰ ਫਜ਼ਲੇ ਹੁਸੈਨ ਦੇ ਨਾਲ, ਚੌਧਰੀ ਸਰ ਛੋਟੂ ਰਾਮ ਸਾਹਿਬ ਦੇ ਨਾਲ, ਸਰਦਾਰ ਸਰ ਸਿਕੰਦਰ ਹਯਾਤ ਖਾਨ ਸਾਹਿਬ ਦੇ ਨਾਲ ਔਰ ਮਲਕ ਖਿਜ਼ਰ ਹਯਾਤ ਖਾਨ ਟਿਵਾਣਾ ਸਾਹਿਬ ਦੇ ਨਾਲ, ਜੋ ਯੂਨਿਸ ਪਾਰਟੀ ਹੁੰਦੀ ਸੀ ਉਸ ਦੌਰ ਵਿੱਚ। ਇਹ ਮੇਰੇ ਵਾਲਿਦ ਸਾਹਿਬ ਦੀ ਤਸਵੀਰ ਹੈ, ਚੌਧਰੀ ਮੁਨੱਵਰ ਨਸਰੁੱਲਾ ਖਾਨ ਸਾਹਿਬ ਦੀ। ਮੇਰੇ ਵਾਲਿਦ ਸਾਹਿਬ ਮਰਹੂਮ ਦੀ ਤਸਵੀਰ ਹੈ। ਔਰ ਇਹ ਅਗੇਨ ਮੇਰੇ ਦਾਦਾ ਜੀ ਰਈਸ ਚੌਧਰੀ ਸ਼ਕਰੁੱਲਾ ਖਾਨ ਸਾਹਿਬ ਦੀ ਤਸਵੀਰ ਹੈ। ਇਹ ਮੈਂ ਬਰੀਫ ਤੁਹਾਨੂੰ ਇੰਟਰੋਡਕਸ਼ਨ ਕਰਾ ਦਿੱਤਾ ਹੈ। ਦੂਸਰਾ ਸਵਾਲ ਹੈ ਤੁਹਾਡਾ ਬਾਜਵਿਆਂ ਦੀ ਔਰ ਕਲਾਸ ਵਾਲੇ ਦੇ ਬਾਜਵਿਆਂ ਦੀ ਤਾਰੀਖ। ਔਰ ਕਲਾਸ ਵਾਲੇ ਬਾਜਵੇ ਦੀ ਤਾਰੀਖ ਬੜੀ ਦੂਰ ਤੱਕ ਜਾਂਦੀ ਹੈ। ਬੜਾ ਰਈਸ ਟੱਬਰ ਸੀ ਕਲਾਸ ਵਾਲੇ ਬਾਜਵੇ ਜਿਹੜੇ ਸਨ। ਬਾਜਵੇ ਜੱਟ ਸਨ, ਬੜਾ ਰਈਸ ਖਾਨਦਾਨ ਸੀ ਔਰ ਚੀਫਸ ਆਫ ਪੰਜਾਬ ਵਿੱਚ ਸ਼ਾਮਿਲ ਸਨ। ਇਹਨਾਂ ਦੀ ਇੱਕ ਬੜੀ ਪੁਰਾਣੀ ਤਾਰੀਖ ਹੈ ਜਿਹੜੇ ਆਮ ਤੌਰ ਤੇ ਲੋਕਾਂ ਨੂੰ ਨਹੀਂ ਪਤਾ। ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਵਫਾਤ ਤੋਂ ਬਾਅਦ ਜਦੋਂ ਉਹਨਾਂ ਦੇ ਬੇਟੇ ਪ੍ਰਿੰਸ ਖੜਕ ਸਿੰਘ ਬਾਦਸ਼ਾਹ ਬਣੇ, ਰਾਜੇ ਬਣੇ ਨੇ ਔਰ ਮਹਾਰਾਜਾ ਖੜਕ ਸਿੰਘ ਬਣੇ ਨੇ। ਮਹਾਰਾਜਾ ਖੜਕ ਸਿੰਘ ਵੀ ਵਿਆਹ ਸਨ ਸਿਰਾਂ ਵਾਲੀ, ਜਿਹੜਾ ਤਹਿਸੀਲ ਡਸਕੇ 'ਚ ਸੰਧੂ ਜੱਟਾਂ ਦਾ ਪਿੰਡ ਸੀ। ਉੱਥੇ ਸਰਦਾਰ ਮੰਗਲ ਸਿੰਘ ਦੀ ਬੇਟੀ ਈਸ਼ਰ ਕੌਰ ਨਾਲ ਇਹਨਾਂ ਦੀ ਸ਼ਾਦੀ ਹੋਈ ਸੀ ਔਰ ਇਹਨਾਂ ਦੇ ਈਸ਼ਰ ਕੌਰ ਦੇ ਭਾਈ ਦਾ ਨਾਮ ਸਰਦਾਰ ਮੰਗਲ ਸਿੰਘ ਸਰਦਾਰ ਲਾਲ ਸਿੰਘ ਦੀ ਧੀ ਨਾਲ। ਈਸ਼ਰ ਕੌਰ ਦੇ ਵਾਲਿਦ ਦਾ ਨਾਮ ਸਰਦਾਰ ਲਾਲ ਸਿੰਘ ਸੀ ਔਰ ਭਰਾ ਦਾ ਨਾਮ ਮੰਗਲ ਸਿੰਘ ਸੀ। ਤੇ ਸਰਦਾਰ ਚੇਤ ਸਿੰਘ ਬਾਜਵਾ ਸਨ, ਉਹ ਵੀ ਪਿੱਛੋਂ ਕਲਾਸ ਵਾਲੇ ਦੇ ਸਨ, ਲੇਕਿਨ ਉਹਨਾਂ ਨੂੰ ਜਾਗੀਰ ਕਲਾਸ ਵਾਲੇ ਤੋਂ ਬਾਹਰ ਵੀ ਉਹਨਾਂ ਨੂੰ ਮਿਲੀ ਸੀ। ਕਾਫੀ ਉਹਨਾਂ ਕੋਲ ਜਾਗੀਰ ਸੀ ਜ਼ਿਲ੍ਹੇ ਸਿਆਲਕੋਟ ਵਿੱਚ ਵੀ ਔਰ ਜਿਹੜਾ ਹੁਣ ਹਿੱਸਾ ਨਾਰੋਵਾਲ ਦੇ ਵਿੱਚ ਆ ਗਿਆ ਉਹਦੇ ਵਿੱਚ ਵੀ ਔਰ ਮੁਖਤਲਿਫ ਜਗ੍ਹਾ ਤੇ। ਸਰਦਾਰ ਚੇਤ ਸਿੰਘ ਬਾਜਵਾ ਉਹਨਾਂ ਦਾ ਨਾਮ ਸੀ।
ਸੋ ਮਹਾਰਾਜਾ ਰਣਜੀਤ ਸਿੰਘ ਦੀ ਵਫਾਤ ਤੋਂ ਬਾਅਦ ਜਿਹੜਾ ਬਹੁਤ ਵੱਡੇ ਲੈਵਲ ਦਾ, ਬਹੁਤ ਵੱਡੇ ਦਰਜੇ ਦਾ ਜਿਹੜਾ ਪਹਿਲਾ ਸਿਆਸੀ ਕਤਲ ਹੋਇਆ ਸੀ ਰਾਇਲ ਹਾਊਸ ਆਫ ਲਾਹੌਰ ਵਿੱਚ, ਉਹ ਮਹਾਰਾਜਾ ਖੜਕ ਸਿੰਘ ਦੇ ਚੈਂਬਰ ਵਿੱਚ ਸਰਦਾਰ ਚੇਤ ਸਿੰਘ ਬਾਜਵੇ ਦਾ ਹੋਇਆ ਸੀ, ਪਿੱਛੋਂ ਵੀ ਕਲਾਸ ਵਾਲੇ ਦੇ ਸਨ। ਸਰਦਾਰ ਚੇਤ ਸਿੰਘ ਬਾਜਵਾ ਜਿਹੜੇ ਨੇ ਉਹ ਖੜਕ ਸਿੰਘ, ਮਹਾਰਾਜਾ ਖੜਕ ਸਿੰਘ ਦੀ ਬੀਵੀ ਰਾਣੀ ਈਸ਼ਰ ਕੌਰ ਦੇ ਕਜ਼ਨ ਸਨ, ਮੰਗਲ ਸਿੰਘ ਔਰ ਈਸ਼ਰ ਕੌਰ ਦੇ ਕਜ਼ਨ ਸਨ। ਔਰ ਸਰਦਾਰ ਚੇਤ ਸਿੰਘ ਬੜੇ ਲਾਡਲੇ ਮੁਸਾਹਿਬ ਸਨ ਮਹਾਰਾਜਾ ਖੜਕ ਸਿੰਘ ਦੇ। ਲੇਕਿਨ ਜਿਸ ਤਰ੍ਹਾਂ ਕਿ ਡੋਗਰੇ ਭਰਾ, 3 ਭਰਾ ਸਨ, ਧਿਆਨ ਸਿੰਘ ਔਰ ਸੁਚੇਤ ਸਿੰਘ ਔਰ ਦੂਜੇ ਸਨ ਗੁਲਾਬ ਸਿੰਘ ਡੋਗਰਾ। ਇਹਨਾਂ ਦਾ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਅਸਰ ਸੀ ਮਹਾਰਾਜੇ ਦੇ ਦਰਬਾਰ ਵਿੱਚ, ਮਹਾਰਾਜੇ ਦੀ ਜ਼ਿੰਦਗੀ ਵਿੱਚ ਵੀ ਔਰ ਬਾਅਦ ਵਿੱਚ ਵੀ। ਤੇ ਬਾਅਦ ਵਿੱਚ ਜਦੋਂ ਖੜਕ ਸਿੰਘ ਦੇ ਬਹੁਤ ਜ਼ਿਆਦਾ ਕਰੀਬ ਹੋ ਗਏ ਤੇ ਇਹ ਅੰਦੇਸ਼ਾ, ਚੂੰਕਿ ਖੜਕ ਸਿੰਘ ਦੀ ਜ਼ਿੰਦਗੀ ਵਿੱਚ ਹੀ, ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਵਿੱਚ ਹੀ ਜਦੋਂ ਮਹਾਰਾਜਾ ਬਿਮਾਰ ਸਨ, ਆਖਰੀ ਸਾਹ ਸਨ ਔਰ ਮਹਾਰਾਜਾ ਬੋਲ ਨਹੀਂ ਸਕਦੇ, ਤੇ ਧਿਆਨ ਸਿੰਘ ਡੋਗਰਾ ਸਾਹਿਬ ਨੇ ਖੜਕ ਸਿੰਘ ਦਾ ਹੱਥ ਫੜ ਕੇ ਇਹ ਕਿਹਾ ਕਿ ਮਹਾਰਾਜਾ ਸਾਹਿਬ ਨੇ ਖੜਕ ਸਿੰਘ ਸਾਹਿਬ ਨੂੰ ਬਾਦਸ਼ਾਹ ਰਾਜਾ ਬਣਾ ਦਿੱਤਾ ਔਰ ਮੈਨੂੰ ਵਜ਼ੀਰ ਆਜ਼ਮ ਬਣਾ ਦਿੱਤਾ ਹੈ। ਤੇ ਇਹ ਵਜ਼ੀਰ ਆਜ਼ਮ ਬਣ ਗਏ ਸਨ। ਤੇ ਇਹਨਾਂ ਨੂੰ ਖਦਸ਼ਾ ਸੀ ਕਿ ਖੜਕ ਸਿੰਘ ਇਹਨਾਂ ਨੂੰ ਕਿਤੇ ਮਾਜ਼ੂਲ ਕਰਕੇ ਤੇ ਵਜ਼ੀਰ ਆਜ਼ਮ ਚੇਤ ਸਿੰਘ ਬਾਜਵਾ ਸਾਹਿਬ ਨੂੰ ਨਾ ਬਣਾ ਦੇਣ। ਚੇਤ ਸਿੰਘ ਬਾਜਵਾ ਸਾਹਿਬ ਦਾ ਇੰਨਾ ਅਸਰ ਸੀ ਕਿ ਉਹ ਕਈ ਲੋਕ ਉਹਨਾਂ ਨੂੰ ਰਾਜਾ ਚੇਤ ਸਿੰਘ ਕਹਿੰਦੇ ਸਨ। ਤੇ ਚੇਤ ਸਿੰਘ ਬਾਜਵਾ ਸਾਹਿਬ ਨੂੰ ਫਿਰ ਚੂੰਕਿ ਖੜਕ ਸਿੰਘ ਸਾਹਿਬ ਦੇ ਜ਼ਮਾਨੇ ਵਿੱਚ ਹੀ ਜਿਹੜਾ ਸੀ ਉਹਨਾਂ ਦੇ ਦਰਬਾਰ ਵਿੱਚ ਅਸਰ, ਉਹਨਾਂ ਦਾ ਮਹਾਰਾਜਾ ਹੁੰਦਿਆਂ ਹੋਇਆਂ ਹੌਲੀ ਹੌਲੀ ਅਸਰ ਘੱਟ ਹੁੰਦਾ ਗਿਆ ਔਰ ਰਾਣੀ ਚਾਂਦ ਕੌਰ ਔਰ ਪ੍ਰਿੰਸ ਨੌ ਨਿਹਾਲ ਸਿੰਘ ਜਿਹੜੇ ਸਨ, ਉਹ ਕੁੰਵਰ ਨੌ ਨਿਹਾਲ ਸਿੰਘ ਜਿਹਨਾਂ ਪ੍ਰਿੰਸ ਨੌ ਨਿਹਾਲ ਸਿੰਘ ਵੀ, ਉਹਨਾਂ ਦਾ ਅਸਰ ਵੱਧਦਾ ਗਿਆ। ਤੇ ਫਿਰ ਇੱਕ ਦਿਨ ਚੇਤ ਸਿੰਘ ਬਾਜਵਾ ਸਾਹਿਬ ਨੇ ਚੇਤਾਵਨੀ ਦਿੱਤੀ ਜਾਂ ਖਬਰਦਾਰ ਕੀਤਾ, ਕੋਈ ਉਹਨਾਂ ਦੇ ਆਰਗੂਮੈਂਟਸ ਹੋਏ ਇਹਦੇ ਨਾਲ ਧਿਆਨ ਸਿੰਘ ਡੋਗਰਾ ਨਾਲ, ਤੇ ਉਹਨਾਂ ਨੇ ਕਿਹਾ ਕਿ 24 ਘੰਟੇ ਦੇ ਅੰਦਰ ਅੰਦਰ ਤੈਨੂੰ ਮੈਂ ਸਬਕ ਸਿਖਾ ਦਿਆਂਗਾ। ਜਿਹਦਾ ਨਤੀਜਾ ਹੋਇਆ ਕਿ ਫੌਰੀ ਤੌਰ ਤੇ ਫਿਰ ਧਿਆਨ ਸਿੰਘ ਡੋਗਰਾ ਸਾਹਿਬ ਨੇ ਸਾਰੀ ਮੁਲਾਕਾਤਾਂ ਕੀਤੀਆਂ ਔਰ ਰਾਣੀ ਚਾਂਦ ਕੌਰ ਨਾਲ ਔਰ ਪ੍ਰਿੰਸ ਨੌ ਨਿਹਾਲ ਸਿੰਘ ਨਾਲ ਔਰ 1-2 ਹੋਰ ਰਾਓ ਮੁਸਾਹਿਬ ਸਨ, ਉਹਨਾਂ ਨਾਲ ਕਰਕੇ ਇਹ ਪਲਾਨ ਬਣਾਇਆ ਕਿ ਚੇਤ ਸਿੰਘ ਬਾਜਵਾ ਸਾਹਿਬ ਨੂੰ ਮਾਰ ਦਿੱਤਾ ਜਾਏ। ਤੇ ਫਿਰ ਅੱਧੀ ਰਾਤ ਨੂੰ ਇੱਕ ਕਿਲਾ ਲਾਹੌਰ ਵਿੱਚ ਦਾਖਲ ਹੋਏ ਔਰ ਫਿਰ ਚੇਤ ਸਿੰਘ ਬਾਜਵਾ ਸਾਹਿਬ ਦਾ ਇੰਨਾ ਅਸਰ ਸੀ ਕਿ ਬਾਜ਼ੂਕਾਤ ਉਹ ਮਹਾਰਾਜਾ ਖੜਕ ਸਿੰਘ ਦੇ ਚੈਂਬਰ ਵਿੱਚ, ਉੱਥੇ ਹੀ ਉਹਨਾਂ ਦੇ ਬੈਡਰੂਮ ਵਿੱਚ ਜਾਂ ਨਾਲ ਦੇ ਕਮਰੇ ਵਿੱਚ ਉੱਥੇ ਸੌਂ ਜਾਂਦੇ ਸਨ। ਇੰਨਾ ਉਹਨਾਂ ਦੀ ਕੁਰਬਤ ਸੀ ਮਹਾਰਾਜੇ ਨਾਲ। ਤੇ ਇਹ ਫਿਰ ਉਹਨਾਂ ਦੇ ਕਮਰੇ ਵਿੱਚ ਗਏ ਔਰ ਮਹਾਰਾਜਾ ਖੜਕ ਸਿੰਘ ਸਾਹਿਬ ਨੂੰ ਜਗਾ ਕੇ ਤੇ ਉਹਨਾਂ ਦੇ ਸਾਹਮਣੇ ਫਿਰ ਚੇਤ ਸਿੰਘ ਬਾਜਵਾ ਸਾਹਿਬ ਨੂੰ ਕਤਲ ਕੀਤਾ ਗਿਆ। ਸੋ ਕਲਾਸ ਵਾਲੇ ਦੀ ਹਿਸਟਰੀ ਵਿੱਚ ਔਰ ਬਾਜਵੇ ਦੀ ਹਿਸਟਰੀ ਵਿੱਚ ਇਹ ਹੈ ਕਿ ਚੇਤ ਸਿੰਘ ਬਾਜਵਾ ਸਾਹਿਬ ਪਹਿਲਾ ਕਤਲ ਸੀ ਜਿਹੜਾ ਮਹਾਰਾਜੇ ਰਣਜੀਤ ਸਿੰਘ ਤੋਂ ਬਾਅਦ ਪੋਲੀਟੀਕਲ ਸੀਨ ਵਿੱਚ ਸਭ ਤੋਂ ਵੱਡੇ ਲੈਵਲ ਦਾ ਕਤਲ ਹੋਇਆ ਸੀ, ਸਰਦਾਰ ਚੇਤ ਸਿੰਘ ਬਾਜਵਾ ਸਾਹਿਬ ਦਾ ਸੀ। ਤੇ ਚੇਤ ਸਿੰਘ ਬਾਜਵਾ ਸਾਹਿਬ ਜਿਹੜੇ ਸਨ ਉਹ ਮਹਾਰਾਜੇ ਖੜਕ ਸਿੰਘ ਦੀ ਬੀਵੀ ਈਸ਼ਰ ਕੌਰ, ਜਿਹੜੇ ਸਿਰਾਂਵਾਲੀ ਵਾਲੇ ਸਰਦਾਰ ਸਨ, ਔਰ ਈਸ਼ਰ ਕੌਰ ਜਿਹੜੇ ਸਨ ਉਹ ਸਤੀ ਕਰ ਦਿੱਤੇ ਗਏ ਸਨ ਜੋ ਮਹਾਰਾਜਾ ਖੜਕ ਸਿੰਘ ਦੀ ਵਫਾਤ ਦੇ ਉੱਤੇ। ਤੇ ਉਹ ਚੇਤ ਸਿੰਘ ਬਾਜਵਾ ਸਾਹਿਬ ਦਾ ਵੀ ਕਲਾਸ ਵਾਲੇ ਨਾਲ ਇਹ ਤਾਲੁਕ ਸੀ। ਤੀਸਰਾ ਸਵਾਲ ਹੈ ਤੁਹਾਡਾ ਕਲਾਸ ਵਾਲੇ ਦੀ ਤਾਰੀਖ ਦੇ ਮੁਤਲਕ ਔਰ ਉੱਥੇ ਦੇ ਕਿਹੜੇ ਬਾਜਵਾ ਸਰਦਾਰ ਸਨ, ਖਾਸ ਤੌਰ ਪਾਰਟੀਸ਼ਨ ਤੋਂ ਪਹਿਲਾਂ। 2 ਖਾਨਦਾਨ ਬੜੇ ਪਿੱਛੋਂ ਦੀ ਇੱਕੋ ਖਾਨਦਾਨ ਸੀ, ਲੇਕਿਨ ਅੱਗੇ ਜਾ ਕੇ ਉਹਨਾਂ ਦੀਆਂ 2 ਲੜੀਆਂ ਹੋ ਗਈਆਂ ਸਨ। ਉਹਨਾਂ ਨੂੰ ਬੜਾ ਅਰੂਜ ਹਾਸਲ ਹੋਇਆ ਬੰਗੀ ਦੌਰ ਵਿੱਚ ਵੀ ਔਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਦੌਰ ਵਿੱਚ ਵੀ ਔਰ ਬਾਅਦ ਵਿੱਚ ਮਹਾਰਾਜਾ ਖੜਕ ਸਿੰਘ ਸਾਹਿਬ ਦੇ ਔਰ ਸਾਰੇ ਉਸ ਦੌਰ ਵਿੱਚ। ਇੱਕ ਸਰਦਾਰ ਸਨ ਸਰਦਾਰ ਰਣਧੀਰ ਸਿੰਘ ਬਾਜਵਾ ਸਾਹਿਬ। ਸਰਦਾਰ ਰਣਧੀਰ ਸਿੰਘ ਬਾਜਵਾ ਸਾਹਿਬ ਜਿਹੜੇ ਸਨ ਉਹ ਮੇਰੇ ਦਾਦਿਆਂ ਨਾਲੋਂ, ਮੇਰੇ ਦਾਦੇ ਚਾਰੇ ਭਰਾਵਾਂ ਨਾਲੋਂ ਥੋੜੀ ਜਿਹੀ ਉਮਰ ਦੇ ਵੱਡੇ ਸਨ। ਮੇਰੇ ਪੜਦਾਦਾ ਜੀ ਨਾਲੋਂ ਥੋੜੇ ਛੋਟੇ ਸਨ, ਲੇਕਿਨ ਉਸ ਦੌਰ ਦੇ ਸਨ। ਸਰਦਾਰ ਰਣਧੀਰ ਸਿੰਘ ਬਾਜਵਾ ਸਾਹਿਬ MLA ਵੀ ਹੁੰਦੇ ਸਨ, ਆਨਰੇਰੀ ਮੈਜਿਸਟ੍ਰੇਟ ਵੀ ਸਨ ਔਰ ਜ਼ੈਲਦਾਰ ਵੀ ਸਨ। ਔਰ ਉਹਨਾਂ ਦਾ ਬੜਾ ਇੱਕ ਪੜ੍ਹਿਆ ਲਿਖਿਆ ਸੁਲਝਿਆ ਹੋਇਆ ਉਹਨਾਂ ਦਾ ਇੱਕ ਕਿਰਦਾਰ ਸੀ। ਔਰ ਇਹਨਾਂ ਨੇ ਕਲਾਸ ਵਾਲੇ ਦੇ ਰਹਿਣ ਵਾਲੇ ਸਨ, ਲੇਕਿਨ ਸਿਆਲਕੋਟ ਕੈਂਟ ਵਿੱਚ ਆਪਣੀ ਕੋਠੀ ਬਣਾਈ ਸੀ। ਇਹਨਾਂ ਦੀ ਕੋਠੀ ਸਿਆਲਕੋਟ ਕੈਂਟ ਵਿੱਚ ਸੀ ਔਰ ਇਹਨਾਂ ਦਾ ਵਿਆਹ ਹੋਇਆ ਸੀ, ਵਿਆਹ ਗਏ ਸਨ ਸਿਰਾਂਵਾਲੀ ਵਿਆਹ ਗਏ ਸਨ। ਬਲਕਿ ਮੈਂ ਪਹਿਲਾਂ ਥੋੜਾ ਜਿਹਾ ਭੁੱਲ ਗਿਆ ਕਿ ਜਦੋਂ ਡੇਰਾ ਗਾਜ਼ੀ ਖਾਨ ਵਿੱਚ ਕੁਝ ਬਲੋਚ ਸਰਦਾਰਾਂ ਨੇ ਬਗਾਵਤ ਕੀਤੀ ਸੀ
ਤੇ ਉਸ ਜ਼ਮਾਨੇ ਵਿੱਚ ਪਹਿਲਾਂ ਫਿਰ ਮਹਾਰਾਜੇ ਨੇ ਭੇਜਿਆ ਸੀ ਸਰਦਾਰ ਮੰਗਲ ਸਿੰਘ ਸਾਹਿਬ ਸਿਰਾਂਵਾਲੀ ਵਾਲਿਆਂ ਨੂੰ ਉਹ ਬਗਾਵਤ ਦਬਾਉਣ ਵਾਸਤੇ, ਲੇਕਿਨ ਉਹ ਪੂਰੀ ਕਾਮਯਾਬੀ ਨਾਲ ਉਹ ਬਗਾਵਤ ਦਬਾ ਨਹੀਂ ਸਨ ਸਕੇ ਤੇ ਫਿਰ ਸਰਦਾਰ ਚੇਤ ਸਿੰਘ ਬਾਜਵਾ ਸਾਹਿਬ ਨੂੰ ਭੇਜਿਆ ਗਿਆ ਸੀ ਔਰ ਸਰਦਾਰ ਚੇਤ ਸਿੰਘ ਬਾਜਵਾ ਸਾਹਿਬ ਨੇ ਉਹ ਬਗਾਵਤ ਕੁਚ ਲਈ ਸੀ। ਮੈਂ ਗੱਲ ਥੋੜੀ ਜਿਹੀ ਭੁੱਲ ਗਿਆ ਸੀ, ਮੈਨੂੰ ਯਾਦ ਆਈ ਹੈ ਤੇ ਅਗੇ ਮੈਂ ਵਾਪਸ ਆਣਾ। ਸਰਦਾਰ ਰਣਧੀਰ ਸਿੰਘ ਬਾਜਵਾ ਸਾਹਿਬ ਜਿਹੜੇ ਸਨ ਉਹਨਾਂ ਦੀ ਇੱਕ ਬਹੁਤ ਵੱਡੀ ਕੋਠੀ ਸੀ, ਹਵੇਲੀ ਸੀ ਇਹਦੇ ਵਿੱਚ ਕਲਾਸ ਵਾਲੇ ਵਿੱਚ, ਬਹੁਤ ਵੱਡੀ ਹਵੇਲੀ ਸੀ, ਉਹਦੇ ਵਿੱਚ ਜੇਲ੍ਹ ਵੀ ਸੀ, ਆਰਡਨਰੀ ਮੈਜਿਸਟ੍ਰੇਟ ਵੀ ਸਨ। ਉਹ ਨਕਸ਼ੇ ਅਮਨ ਦੇ ਤਹਿਤ ਲੋਕਾਂ ਨੂੰ 6 ਮਹੀਨੇ 4-6 ਮਹੀਨੇ ਵਾਸਤੇ ਬੰਨ੍ਹ ਨਹੀਂ ਸਕਦੇ ਸਨ ਤੇ ਉਹਨਾਂ ਦਾ ਕਿਰਦਾਰ ਸੀ। ਉਹ ਮੇਰੇ ਦਾਦਿਆਂ ਦੇ ਨਾਲ ਉਹ MLAs ਵੀ ਰਹੇ ਸਨ, ਉਹਨਾਂ ਤੋਂ ਜ਼ਰਾ ਪਹਿਲਾਂ ਵੀ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਜਿਹੜੀ ਹੁੰਦੀ ਸੀ ਉਸ ਵੇਲੇ, ਉਹਦੇ ਪੰਜਾਬ ਅਸੈਂਬਲੀ ਦੇ ਉਦੋਂ ਪੰਜਾਬ ਕੌਂਸਲ ਕਰਵਾਉਂਦੀ ਸੀ, ਬਾਅਦ ਅਸੈਂਬਲੀ ਕਮਾਂਡ ਹੈ ਪਈ। ਤੇ ਸਰਦਾਰ ਰਣਧੀਰ ਸਿੰਘ ਬਾਜਵਾ ਸਾਹਿਬ ਦੀ ਰਿਸ਼ਤੇਦਾਰੀਆਂ ਜਿਹੜੀਆਂ ਸਨ, ਉਹਨਾਂ ਦੀ ਇੱਕ ਬੇਟੀ ਮਾਨਾ ਵਾਲੇ ਮਾਨ ਸਰਦਾਰਾਂ ਵੱਲ ਵਿਆਹੀ ਸੀ, ਇੱਕ ਬੇਟੀ ਉਹਨਾਂ ਦੀ ਜਿਹੜੀ ਸੀ ਉਹ ਗੁਰਦਿਆਲ ਸਿੰਘ ਢਿੱਲੋਂ ਸਾਹਿਬ ਉਹਨਾਂ ਦੇ ਉਧਰ ਖਾਨਦਾਨ ਚ ਵਿਆਹੀ ਸੀ ਤੇ ਉਹਨਾਂ ਬੜੇ ਖਾਨਦਾਨੀ ਲੋਕ ਸਨ ਰਣਧੀਰ ਸਿੰਘ ਬਾਜਵਾ ਸਾਹਿਬ। ਦੂਸਰਾ ਖਾਨਦਾਨ ਸੀ ਉੱਥੇ ਜਿਹੜਾ ਸੀ, ਉਹਨਾਂ ਨੂੰ ਵੀ ਬੜਾ ਅਰੂਜ ਹਾਸਿਲ ਹੋਇਆ ਔਰ ਉਹ ਸੀ ਸਰਦਾਰ ਜਗਤ ਸਿੰਘ ਸਾਹਿਬ ਬਾਜਵਾ ਸਾਹਿਬ ਦਾ ਖਾਨਦਾਨ, ਸਰਦਾਰ ਜਗਤ ਸਿੰਘ ਸਾਹਿਬ ਦਾ। ਉਹ ਸਰਦਾਰ ਜਗਤ ਸਿੰਘ ਸਾਹਿਬ ਜਿਹੜੇ ਸਨ ਉਹ ਕਲਾਸਵਾਲਾ ਮਿਊਨਿਸਪੈਲਿਟੀ ਦੇ ਵੀ ਉਹ ਪ੍ਰੈਜ਼ੀਡੈਂਟ ਸਨ, ਯਾਨੀ ਚੇਅਰਮੈਨ ਸਨ ਅੱਜ ਦੀ ਜਦੀਦ ਜ਼ੁਬਾਨ ਵਿੱਚ ਕਹੋਗੇ, ਔਰ ਜ਼ਿਲ੍ਹਾ ਕੌਂਸਲ ਡਿਸਟ੍ਰਿਕਟ ਬੋਰਡ ਦੇ ਵੀ ਉਹ ਚੇਅਰਮੈਨ ਸਨ, ਆਨਰਰੀ ਮੈਜਿਸਟ੍ਰੇਟ ਸਨ, ਜ਼ੈਲਦਾਰ ਸਨ, ਸੂਬੇਦਾਰ ਮੇਜਰ ਸਨ। ਸਰਦਾਰ ਬਹਾਦਰ ਦਾ ਖਿਤਾਬ ਵੀ ਸੀ, ਸਰਦਾਰ ਬਹਾਦਰ ਸਰਦਾਰ ਜਗਤ ਸਿੰਘ ਸਾਹਿਬ, ਉਹ ਉਹਨਾਂ ਦਾ ਬੜਾ ਅਸਰ ਰਸੂਖ ਸੀ। ਸਾਡੇ ਨਾਲ ਉਹਨਾਂ ਦੇ ਵੀ ਬਹੁਤ ਪੁਰਾਣੇ ਤਾਲੁਕਾਤ ਸਨ, ਬਲਕਿ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਾਂਗਾ ਕਿ ਜਿਹੜੇ ਮੇਰੇ ਬਜ਼ੁਰਗਾਂ ਦੇ ਸਿੱਖ ਕਜ਼ਨ ਸਨ ਸਰਦਾਰ ਤਾਰਾ ਸਿੰਘ ਸਾਹਿਬ ਜ਼ੈਲਦਾਰ, ਉਹਨਾਂ ਦੀ ਸ਼ਾਦੀ ਵੀ ਇਹਨਾਂ ਦੇ ਖਾਨਦਾਨ ਵਿੱਚ ਹੋਈ ਸੀ। ਨਾਲੇ ਉਸ ਵੇਲੇ ਜਿੰਨੇ ਰਈਸ ਖਾਨਦਾਨ ਸਨ ਆਪਣੇ ਇੱਕ ਇਲਾਕੇ ਦੇ ਹੁੰਦੇ ਸਨ, ਉਹ ਅਕਸਰ ਜਿਸ ਤਰ੍ਹਾਂ ਡਸਕੇ ਦੇ ਸਨ ਜਾਂ ਗਲਾਸ ਵਾਲੇ ਦੇ ਸਨ, ਵਡਾਲੇ ਦੇ ਸਨ, ਸਿਰਾਂਵਾਲੀ ਦੇ ਸਨ, ਗੁਜਰਾਂਵਾਲੇ ਦੇ, ਰਾਜਕੋਟ ਦੇ ਸਨ, ਰੜਿਆਲੇ ਦੇ ਸਨ, ਮਾਨਾ, ਮੁਖਤਲਿਫ ਸਭ ਲੋਕ ਆਪਸ ਵਿੱਚ ਮਿਲਦੇ ਜੁਲਦੇ ਸਨ, ਅਸੈਂਬਲੀਆਂ ਵਿੱਚ ਵੀ ਬਹਿੰਦੇ ਸਨ, ਡਿਸਟ੍ਰਿਕਟ ਬੋਰਡਸ ਵਿੱਚ ਵੀ ਬਹਿੰਦੇ ਸਨ ਇਕੱਠੇ। ਤੇ ਸਰਦਾਰ ਜਗਤ ਸਿੰਘ ਸਾਹਿਬ ਬਾਜਵਾ ਸਾਹਿਬ ਜਿਹੜੇ ਸਨ ਉਹਨਾਂ ਦਾ ਬੜਾ ਹੀ ਉਹਨਾਂ ਦਾ ਅੱਛਾ ਖਾਨਦਾਨ ਸੀ, ਉਹਨਾਂ ਦਾ ਬੜਾ ਅਸਰ ਰਸੂਖ ਸੀ, ਬੜੇ ਉਹ ਤਕੜੇ ਕਲਾਸ ਵਾਲੀ ਸਰਦਾਰ, ਬੜੇ ਤਕੜੇ ਸਰਦਾਰ ਬਣੇ ਜਾਂਦੇ ਸਨ ਇਹਨਾਂ ਦੇ। ਸਰਦਾਰ ਜਗਤ ਸਿੰਘ ਸਾਹਿਬ ਜਿਹੜੇ ਸਨ ਉਹ ਸਰਦਾਰ ਜੀਵਨ ਸਿੰਘ ਸਾਹਿਬ ਦੀ ਔਲਾਦ ਸਨ, ਅੱਗੋਂ ਉਹਨਾਂ ਦੇ ਬੇਟੇ ਸਨ ਪ੍ਰਤਾਪ ਸਿੰਘ, ਫਿਰ ਅੱਗੋਂ ਗੁਰਦਿਆਲ ਸਿੰਘ ਜਿਹੜੇ ਸਨ ਇਹਨਾਂ ਦੇ ਖਾਨਦਾਨ ਦੇ ਹੀ ਸਨ। ਸਰਦਾਰ ਔਪਾਰ ਸਿੰਘ ਸਾਹਿਬ ਜ਼ੈਲਦਾਰ, ਉਹਨਾਂ ਦਾ 47 ਤੋਂ ਪਹਿਲਾਂ ਹੀ 47 ਵਿੱਚ ਉਹਨਾਂ ਦਾ ਬੜਾ ਅਸਰ ਰਸੂਖ ਸੀ ਔਰ ਬੜਾ ਉਹਨਾਂ ਦਾ ਇਰਦ ਗਿਰਦ ਜੱਟਾਂ, ਮੁਸਲਮਾਨਾਂ, ਸਿੱਖਾਂ, ਹਿੰਦੂਆਂ ਸਭ ਦੇ ਨਾਲ ਬੜਾ ਆਉਣ ਜਾਣ ਸੀ ਔਰ ਬੜੇ ਸੋਸ਼ਲ ਸਨ। ਉਹਨਾਂ ਦਾ ਨਾਮ ਸਰਦਾਰ ਔਪਾਰ ਸਿੰਘ ਸੀ, ਉਹ ਜ਼ੈਲਦਾਰ ਸਨ। ਉਹ ਸਰਦਾਰ ਮੈਨੂੰ ਅਗਰ ਗਲਤੀ ਨਹੀਂ ਲੱਗਦੀ ਵੀ ਸ਼ਾਇਦ ਸਰਦਾਰ ਔਪਾਰ ਸਿੰਘ ਸਾਹਿਬ ਬਾਜਵਾ ਦੀ ਇੱਕ ਬੇਟੀ ਦੀ ਸ਼ਾਦੀ ਜਿਹੜੀ ਸੀ ਉਹ ਵਡਾਲੇ ਵਾਲੇ ਸਰਦਾਰਾਂ ਵੱਲ ਵੀ ਹੋਈ ਸੀ, ਅਗਰ ਮੈਨੂੰ ਗਲਤੀ ਨਹੀਂ ਲੱਗਦੀ ਵੀ, ਮੇਰੀ ਮੈਮਰੀ ਅਗਰ ਸਹੀ ਸਰਵ ਕਰ ਰਹੀ ਹੈ ਮੈਨੂੰ, ਮੇਰੀ ਯਾਦਦਾਸ਼ਤ। ਤੇ ਇਹਨਾਂ ਨੇ ਉੱਥੇ ਕਲਾਸਵਾਲਾ ਵਿੱਚ ਖਾਲਸਾ ਸਕੂਲ ਵੀ ਬਣਾਇਆ ਸੀ, ਬਾਅਦ ਚ ਉਹਨੂੰ ਹਾਈ ਸਕੂਲ ਵੀ ਉਹਨੂੰ ਡਿਕਲੇਅਰ ਕੀਤਾ ਗਿਆ ਉਹਨੂੰ। ਔਰ ਜਿਹੜੇ ਸਨ ਉਹਦੇ ਸਰਦਾਰ ਹਰਚਰਨ ਸਿੰਘ ਜਿਹੜੇ ਸਨ ਸਿੰਘ ਸਾਹਿਬ ਬਾਜਵਾ ਸਾਹਿਬ, ਉਹ ਮੈਨੇਜਰ ਹੁੰਦੇ ਸਨ ਉਸ ਹਾਈ ਸਕੂਲ ਦੇ। ਮੈਨੇਜਰ ਤੋਂ ਮੁਰਾਦ ਉਹਦੇ ਸਰਬਰਾਹ ਨੂੰ ਸਭ ਸੰਭਾਲਣ ਵਾਲੇ ਤਾਰੇ। ਉਹਨਾਂ ਦੇ ਵਾਲਿਦ ਦਾ ਨਾਮ ਸਰਦਾਰ ਪਿਆਰ ਸਿੰਘ ਸੀ, ਸਰਦਾਰ ਹਰਚਰਨ ਸਿੰਘ ਸਾਹਿਬ ਦੇ ਵਾਲਿਦ ਸਾਹਿਬ ਦਾ। ਤੇ ਇਹ ਸਾਰਾ ਪੁਰਾਣਾ ਇਹਨਾਂ ਦਾ ਖਾਨਦਾਨ ਸੀ। ਸਾਡੇ ਜਿਹੜੇ ਬਜ਼ੁਰਗਾਂ ਦੇ ਮੇਰੇ ਬਜ਼ੁਰਗਾਂ ਦੇ ਜਿਹੜੇ ਸਿੱਖ ਕਜ਼ਨ ਸਨ, ਉਹ ਇੱਕ ਸਨ ਸਰਦਾਰ ਤਾਰਾ ਸਿੰਘ ਸਾਹਿਬ ਜ਼ੈਲਦਾਰ। ਸਰਦਾਰ ਤਾਰਾ ਸਿੰਘ ਸਾਹਿਬ ਜ਼ੈਲਦਾਰ ਜਿਹੜੇ ਸਨ ਉਹਨਾਂ ਦੇ ਭਰਾ ਸਨ ਸਰਦਾਰ ਹਰਬੰਸ ਸਿੰਘ। ਸਰਦਾਰ ਤਾਰਾ ਸਿੰਘ ਸਾਹਿਬ ਜ਼ੈਲਦਾਰ ਦੀ ਜਿਹੜੀ ਸ਼ਾਦੀ ਹੋਈ ਸੀ ਉਹ ਸ਼ਾਦੀ ਹੋਈ ਸੀ ਉਹਨਾਂ ਦੀ ਕਲਾਸ ਵਾਲੇ, ਉਹਨਾਂ ਦੀ ਸ਼ਾਦੀ ਹੋਈ ਸੀ ਸਰਦਾਰ ਬੇਬੇ ਜੀ ਭਗਵੰਤ ਕੌਰ ਨਾਲ। ਬੇਬੀ ਜੀ ਭਗਵੰਤ ਕੌਰ ਜਿਹੜੇ ਸਨ, ਬੇਬੀ ਜੀ ਭਗਵੰਤ ਕੌਰ ਬਾਜਵਾ, ਉਹ ਸਰਦਾਰ ਤਾਰਾ ਸਿੰਘ ਸਾਹਿਬ ਜ਼ੈਲਦਾਰ ਦੀ ਬੀਵੀ ਸਨ। ਉਹ 3 ਭੈਣ ਭਰਾ ਸਨ, ਬੇਬੀ ਜੀ ਭਗਵੰਤ ਕੌਰ, ਇੱਕ ਉਹਨਾਂ ਦੀ ਭੈਣ ਸਨ ਬੀਬੀ ਸਰਦਾਰਨੀ ਗੁਰਦਿਆਲ ਕੌਰ, ਔਰ ਉਹਨਾਂ ਦੇ ਭਰਾ ਸਨ ਸਰਦਾਰ ਬਲਦੇਵ ਸਿੰਘ ਬਾਜਵਾ ਸਾਹਿਬ। ਸਰਦਾਰ ਤਾਰਾ ਸਿੰਘ ਸਾਹਿਬ ਜ਼ੈਲਦਾਰ, ਉਹਨਾਂ ਦਾ ਬਹੁਤ ਤਾਲੁਕ ਸੀ ਸਾਡੇ ਨਾਲ, ਸਾਡੇ ਘਰ ਨਾਲ ਬਹੁਤ ਜ਼ਿਆਦਾ। ਮੇਰੇ ਦਾਦਿਆਂ ਚੋਂ ਸ਼ਕੁਰਲਾ ਖਾਨ ਸਾਹਿਬ ਨਾਲ, ਚੋਂ ਜ਼ਫਰੁੱਲਾ ਖਾਨ ਸਾਹਿਬ ਨਾਲ, ਚੋਂ ਸਤੁੱਲਾ ਖਾਨ ਸਾਹਿਬ ਨਾਲ, ਚੋਂ ਹਿਬਤੁੱਲਾ ਖਾਨ ਸਾਹਿਬ, ਬਹੁਤ ਕਰੀਬੀ। ਸਰਦਾਰ ਤਾਰਾ ਸਿੰਘ ਸਾਹਿਬ ਜ਼ੈਲਦਾਰ ਦੀ ਆਪਣੀ ਔਲਾਦ ਕੋਈ ਨਹੀਂ ਸੀ, ਉਹਨਾਂ ਦੀ ਔਲਾਦ ਕੋਈ ਨਹੀਂ ਸੀ। ਉਹਨਾਂ ਦੇ ਭਰਾ ਸਰਦਾਰ
ਹਰਬੰਸ ਸਿੰਘ ਸਾਹਿਬ ਦੀ ਵੀ ਕੋਈ ਔਲਾਦ ਨਹੀਂ ਸੀ। ਤੇ ਸਰਦਾਰ ਤਾਰਾ ਸਿੰਘ ਸਾਹਿਬ ਜ਼ੈਲਦਾਰ ਔਰ ਬੇਬੇ ਜੀ ਭਗਵੰਤ ਕੌਰ ਨੇ ਬੇਬੇ ਜੀ ਭਗਵੰਤ ਕੌਰ ਦੇ ਛੋਟੇ ਭਰਾ ਸਰਦਾਰ ਬਲਦੇਵ ਸਿੰਘ ਸਾਹਿਬ ਬਾਜਵਾ ਸਾਹਿਬ ਅਡਾਪਟ ਕੀਤੇ ਸਨ। ਤੋ ਸੋ ਸਰਦਾਰ ਬਲਦੇਵ ਸਿੰਘ ਬਾਜਵਾ ਸਾਹਿਬ ਜਿਹੜੇ ਸਨ ਉਹ ਡਸਕੇ ਸਾਡਾ ਜਿਹੜਾ ਸਾਈ ਖਾਨਦਾਨ ਸੀ, ਸਰਦਾਰ ਤਾਰਾ ਸਿੰਘ ਸਾਹਿਬ ਜ਼ੈਲਦਾਰ, ਉਹਨਾਂ ਦੇ ਵੀ ਵਾਰਿਸ ਵੀ ਉਹ ਸਨ। ਤੇ ਆਪਣੇ ਵਾਲਦ ਸਾਹਿਬ ਜਿਹੜੇ ਉਹਨਾਂ ਦੇ ਸਰਦਾਰ ਲక్ష్మణ ਸਿੰਘ ਸਾਹਿਬ ਦੇ ਬੇਟੇ ਸਨ ਬਾਜਵਾ ਸਾਹਿਬ ਦੇ ਉੱਥੇ ਦਾਤੇ ਸਾਹਿਬ ਤੋਂ, ਉਹਨਾਂ ਦੇ ਵਾਰਿਸ ਵੀ ਉਹ ਸਨ। ਸਰਦਾਰ ਲక్ష్మణ ਸਿੰਘ ਸਾਹਿਬ ਜਿਹੜੇ ਸਨ ਇਹ ਵੀ ਉਹੋ ਹੀ ਟੱਬਰ ਸਨ ਜਿਹੜੇ ਸਰਦਾਰ ਗੁਰਦਿਆਲ ਸਿੰਘ ਸਾਹਿਬ ਬਾਜਵਾ ਸਾਹਿਬ ਦਾ ਟੱਬਰ ਸੀ, ਸਰਦਾਰ ਜਗਤ ਸਿੰਘ ਸਾਹਿਬ ਦਾ ਟੱਬਰ ਸੀ। ਇਹ ਉਹਨਾਂ ਦਾ ਇੱਕੋ ਹੀ ਟੱਬਰ ਸੀ, ਉਹਨਾਂ ਸਾਰਿਆਂ ਦਾ ਜਿਹੜੇ ਸਨ ਸਾਰਾ ਖਾਨਦਾਨ ਇੱਕ ਸੀ। ਬਾਅਦ ਵਿੱਚ ਇਹ ਬੇਬੇ ਜੀ ਭਗਵੰਤ ਕੌਰ ਹੋਰੀ ਜਿਹੜੇ ਸਨ ਇਹ ਕਾਦੀਆਂ ਜਾ ਕੇ ਬੈਠੇ ਸਨ ਇੱਥੋਂ ਮਾਜਰ ਹੋ ਕੇ। ਉਹਨਾਂ ਦੀ ਇੱਕ ਬੜੀ ਜ਼ਬਰਦਸਤ ਕਹਾਣੀ ਹੈ। ਮੈਂ ਉਹਨਾਂ ਦੀ ਬੇਬੇ ਜੀ ਭਗਵੰਤ ਕੌਰ ਦਾ ਕਿਰਦਾਰ ਔਰ ਜਿੰਨੇ ਸੁਚੱਜੇ ਸਨ, ਜਿੰਨੀ ਉਹ ਗ੍ਰੇਸਫੁਲ, ਐਲੀਗੈਂਟ ਔਰ ਨਸਤਾਲੀਕ ਔਰਤ ਸੀ, ਉਹਨਾਂ ਦੇ ਮੁਤਲਕ ਮੈਂ ਆਪਣੇ ਇੱਕ ਇੰਟਰਵਿਊ ਵਿੱਚ ਸਾਮਲ ਧਾਮੀ ਸਾਹਿਬ ਨੂੰ ਇੰਟਰਵਿਊ ਦਿੱਤਾ ਸੀ 47ਨਾਮਾ ਚੈਨਲ ਤੇ। ਉਹਦੇ ਵਿੱਚ ਉਹਨਾਂ ਦਾ ਸਾਰਾ ਕਿਰਦਾਰ ਦੱਸਿਆ ਸੀ। ਉਹਦੇ ਉੱਤੇ ਉਹਨਾਂ ਇੱਕ ਕਹਾਣੀ ਵੀ ਲਿਖੀ ਸੀ, ਸੁਚੱਜੀ ਔਰਤ ਦੀ ਹੋਣੀ, ਬੇਬੇ ਜੀ ਭਗਵੰਤ ਕੌਰ ਦਾ। ਤੇ ਉਹ ਫਿਰ ਤਫਸੀਲ ਬੜੀ ਦੂਰ ਚਲੀ ਜਾਏਗੀ, ਲੇਕਿਨ ਮੁਖਤਸਰ ਨੇ ਦੱਸਣਾ ਕਿ ਉਹ ਖਾਤੂਨ ਐਸੇ ਸਨ ਬੇਬੀ ਜੀ ਭਗਵੰਤ ਕੌਰ ਕਿ 1947 ਵਿੱਚ ਜਦੋਂ ਉਜਾੜਾ ਪਿਆ ਹੋਇਆ ਸੀ, ਲੋਕ ਆਪਣੀ ਮਾੜੀ ਮੋਟੀ ਹਰ ਚੀਜ਼ ਆਪਣੀਆਂ ਗਛੜੀਆਂ 'ਚ ਪਾ ਕੇ ਜਾ ਰਹੇ ਸਨ। ਉਸ ਵੇਲੇ ਬੇਬੇ ਜੀ ਭਗਵੰਤ ਕੌਰ ਨੇ ਜਾਣ ਤੋਂ ਪਹਿਲਾਂ ਆਪਣੇ ਡਸਕੇ ਵਾਲਾ ਜਿਹੜਾ ਘਰ ਸੀ ਉਹ ਸਾਰਾ, ਹਾਲਾਂਕਿ ਬੇਵਾ ਹੋ ਚੁੱਕੇ ਹੋਏ ਸਨ, ਉਹਨਾਂ ਦੇ ਖਾਮਦ ਬਹੁਤ ਸਾਲ ਪਹਿਲਾਂ ਫੌਤ ਹੋ ਗਏ ਸਨ, ਦਾਦਾ ਜੀ ਤਾਰਾ ਸਿੰਘ ਜ਼ੈਲਦਾਰ, ਲੇਕਿਨ ਉਹਨਾਂ ਨੇ ਆਪਣਾ ਘਰ ਮੁਰੰਮਤ ਕਰਾਇਆ, ਆਪਣੇ ਘਰ ਨੂੰ ਸਫੈਦੀ ਕਰਾਈ, ਰੰਗ ਰੋਗਨ ਕਰਾਇਆ। ਤੇ ਲੋਕਾਂ ਨੇ ਪੁੱਛਿਆ ਬੀਬੀ ਜ਼ੈਲਦਾਰ ਨਹੀਂ ਹੈ, ਕੀ ਕਰਨੀ ਹੈ, ਲੋਕ ਤੇ ਉਜਾੜਾ ਪਿਆ ਹੋਇਆ ਹੈ, ਲੋਕ ਜਾ ਰਹੇ ਨੇ, ਤੁਸੀਂ ਆਪਣੇ ਘਰ ਤੇ ਪੈਸੇ ਲਾ ਰਹੇ ਹੋ। ਉਹਨਾਂ ਨੇ ਕਿਹਾ ਕਿ ਜਦੋਂ ਮੇਰੇ ਜਾਣ ਤੋਂ ਬਾਅਦ ਮੇਰੇ ਜੇਠ ਚੌਧਰੀ ਸਰ ਜ਼ਫਰੁੱਲਾ ਖਾਨ ਤੇ ਮੇਰੇ ਭਰਾ ਚੌਧਰੀ ਸ਼ੁਕਰੁੱਲਾ ਖਾਨ ਔਰ ਇੱਥੇ ਆਣਗੇ ਤੇ ਚੌਧਰੀ ਸ਼ੁਕਰੁੱਲਾ ਖਾਨ ਕੀ ਆਖੇਗਾ ਕਿ ਮੇਰੀ ਭੈਣ ਮੈਂ ਚਾਬੀਆਂ ਦੇ ਕੇ ਜਾਣੀਆਂ ਨੇ। ਉਹਨਾਂ ਨੂੰ ਤੇ ਬੜੀ ਕੁਚੱਜੀ ਸੀ ਤੇ ਮੇਰਾ ਘਰ ਹੁਣ ਦੇਖ ਕੇ ਆ ਤੇ ਕਹਿਣਗੇ ਨਾ ਮੇਰੀ ਭੈਣ ਕੁਚੱਜੀ ਨਹੀਂ ਸੀ, ਬੜੀ ਸੁਚੱਜੀ ਸੀ। ਤੇ ਫਿਰ ਉਹਨਾਂ ਤੇ ਕਹਾਣੀ ਲਿਖੀ ਗਈ ਸੀ, ਸਾਮਲ ਧਾਮੀ ਸਾਹਿਬ ਨੇ ਲਿਖੀ ਸੀ, ਸੁਚੱਜੀ ਔਰਤ ਦੀ ਹੋਣੀ। ਤਾਂ ਬੜਾ ਮਸ਼ਹੂਰ ਵਾਕਿਆ ਹੈ। ਉਦੋਂ ਪਾਰਟੀਸ਼ਨ ਤੋਂ ਬਾਅਦ ਮੇਰੇ ਵੱਡੇ ਦਾਦਾ ਦੀ ਚੌਧਰੀ ਸਰ ਜ਼ਫਰੁੱਲਾ ਖਾਨ ਜਿਹੜੇ ਪਾਕਿਸਤਾਨ ਦੇ ਪਹਿਲੇ ਫੋਰਨ ਮਿਨਿਸਟਰ ਬਣੇ, ਉਹ ਪਾਰਟੀਸ਼ਨ ਤੋਂ ਬਾਅਦ ਜਾ ਕੇ ਆਪਣੀ ਪਰਜਾਈ ਬੇਬੇ ਜੀ ਭਗਵੰਤ ਕੌਰ ਨੂੰ ਜਾ ਕੇ ਹਿੰਦੁਸਤਾਨ ਵਿੱਚ ਕਾਦੀਆਂ ਗੁਰਦਾਸਪੁਰ ਵਿੱਚ ਮਿਲਦੇ ਵੀ ਰਹੇ ਨੇ। ਉਹਦੇ ਵੀ ਬੜਾ ਵਾਕਿਆ ਹੋਣਾ, ਵਾਕਿਆ ਸੁਣਾਉਣ ਦਾ ਨਹੀਂ ਵੇਲਾ, ਚੂੰਕਿ ਕਲਾਸ ਵਾਲੇ ਤੇ ਗੱਲ ਹੋ ਰਹੀ ਹੈ ਤੇ ਮੈਂ ਉਹਦੇ ਤੇ ਗੱਲ ਕਰਾਂਗਾ, ਉਹ ਕਦੀ ਫਿਰ ਪੁੱਛੋਗੇ ਤੇ ਉਹ ਵਾਕਿਆ ਵੀ ਸੁਣਾਵਾਂਗਾ। ਤੇ ਬਾਅਦ ਵਿੱਚ ਜਦੋਂ ਸਰਦਾਰ ਬਲਦੇਵ ਸਿੰਘ ਸਾਹਿਬ ਬਾਜਵਾ ਸਾਹਿਬ ਵੀ ਉੱਥੇ ਚਲੇ ਗਏ, ਬੇਬੇ ਜੀ ਭਗਵੰਤ ਕੌਰ, ਤੇ ਫਿਰ ਬਾਅਦ ਵਿੱਚ ਇਹਨਾਂ ਨੇ ਸਰਦਾਰ ਬਲਦੇਵ ਸਿੰਘ ਸਾਹਿਬ ਦੇ ਬੇਟਿਆਂ ਨੇ ਜ਼ਮੀਨ ਦਿੱਤੀ ਸੀ ਉੱਥੇ, ਤੇ ਫਿਰ ਉੱਥੇ ਇੱਕ ਹਸਪੀਟਲ ਬਣਿਆ ਸੀ ਉਹਨਾਂ ਦੇ ਨਾਮ ਤੇ, ਸਰਦਾਰ ਬਲਦੇਵ ਸਿੰਘ ਬਾਜਵਾ ਮੈਮੋਰੀਅਲ ਸਿਵਲ ਹਸਪੀਟਲ ਕਾਦੀਆਂ। ਤੇ ਉਹ ਚਾਚਾ ਜੀ ਬਲਦੇਵ, ਤਾਇਆ ਜੀ ਬਲਦੇਵ ਸਿੰਘ ਕਵੋ, ਉਹਨਾਂ ਦੇ ਨਾਮ ਦੇ ਉੱਤੇ ਬਣਿਆ ਸੀ ਹਸਪੀਟਲ। ਜਦੋਂ ਮੇਰਾ ਇੰਟਰਵਿਊ ਸੁਣਿਆ, ਮੈਂ ਆਪਣੇ ਇੰਟਰਵਿਊ ਵਿੱਚ ਕਿਹਾ ਸੀ ਕਿ ਸਰਦਾਰ ਬਲਦੇਵ ਸਿੰਘ ਬਾਜਵਾ ਸਾਹਿਬ ਦੀ 4 ਧੀਆਂ ਹੀ ਧੀਆਂ ਸਨ। ਮੇਰਾ ਇੰਟਰਵਿਊ ਸੁਣ ਕੇ ਮੈਨੂੰ ਭਾਈ ਜਗਦੇਵ ਸਿੰਘ ਬਾਜਵਾ ਸਾਹਿਬ ਦਾ ਅਮਰੀਕਾ ਤੋਂ ਫੋਨ ਆਇਆ ਤੇ ਉਹਨਾਂ ਨੇ ਜਦੋਂ ਦੱਸਿਆ ਕਿ ਮੈਂ ਸਰਦਾਰ ਬਲਦੇਵ ਸਿੰਘ ਬਾਜਵਾ ਦਾ ਪੁੱਤਰ ਹਾਂ, ਤੇ ਮੈਨੂੰ ਫਿਰ ਥੋੜੀ ਜਿਹੀ ਸ਼ਰਮਿੰਦਗੀ ਮਹਿਸੂਸ ਹੋਈ ਕਿ ਜਿਵੇਂ ਮੇਰੀ ਯਾਦਦਾਸ਼ਤ ਨੇ ਕੰਮ ਨਹੀਂ ਕੀਤਾ। ਤੇ ਮੈਂ ਤਾਂ ਉਹਨਾਂ ਦੀ 4 ਧੀਆਂ ਦਸੀਆਂ ਸਨ 47 ਤੋਂ ਪਹਿਲਾਂ, ਲੇਕਿਨ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਸੱਚੇ ਸੋ। ਪਾਰਟੀਸ਼ਨ ਤੋਂ ਪਹਿਲਾਂ ਅਸੀਂ ਸਾਡੀਆਂ 4 ਭੈਣਾਂ ਸਾਂ, ਅਸੀਂ ਫਿਰ 2 ਭਰਾ ਜਗਦੇਵ ਸਿੰਘ ਬਾਜਵਾ ਔਰ ਸਰਦਾਰ ਜਗਦੇਵ ਸਿੰਘ ਬਾਜਵਾ ਸਾਹਿਬ ਔਰ ਉਹਨਾਂ ਦੇ ਜਿਹੜੇ ਭਾਈ ਨੇ ਜਗਮੋਹਨ ਸਿੰਘ ਬਾਜਵਾ ਸਾਹਿਬ, ਉਹ ਬਾਅਦ ਚ ਪੈਦਾ ਹੋਏ ਸਨ। ਤੇ ਬਾਹਰ ਉਹਨਾਂ ਨੇ ਫਿਰ ਮੈਨੂੰ ਫੋਨ ਕੀਤਾ, ਅਪਰੋਚ ਕੀਤਾ, ਫਿਰ ਬੜੀਆਂ ਗੱਲਾਂ ਹੋਈਆਂ ਪਿਆਰ ਮੁਹੱਬਤ ਦੀਆਂ। ਤੇ ਉਹ ਬਹੁਤ ਅੱਛਾ ਟੱਬਰ ਸੀ ਇੱਥੋਂ ਦਾ ਕਲਾਸ ਵਾਲੇ ਦਾ। ਜਦੋਂ 1947 ਆਇਆ ਹੈ ਤੇ ਪਾਰਟੀਸ਼ਨ ਤੇ ਵੇਲੇ ਹਾਲਾਤ ਬੜੇ ਖਰਾਬ ਹੋ ਗਏ, ਉਦੋਂ ਵੱਡੇ ਵੱਡੇ ਸਰਦਾਰ ਜਿਹੜੇ ਨੇ ਉਹਨਾਂ ਦੀ ਬੜੀ ਮੁਸ਼ਕਿਲ ਆ ਗਈ। ਉਹ ਲੋਕ ਇੱਥੋਂ ਦੇ ਰਾਜੇ ਸਨ, ਇੱਥੋਂ ਦੇ ਬਾਦਸ਼ਾਹ ਸਨ, ਲੇਕਿਨ ਜਿੱਡਾ ਵੱਡਾ ਸਰਦਾਰ ਸੀ ਉਹਨਾਂ ਹੀ ਉਹ ਹੌਲਾ ਹੋ ਗਿਆ, ਉਹਨੇ ਖਤਰੇ 'ਚ ਆ ਗਿਆ। ਉਹ ਇੱਕ ਬਲਵੇ ਦਾ ਦੌਰ ਸੀ, ਇੱਕ ਹਿਜਾਨ ਦੀ ਕੈਫੀਅਤ ਸੀ। ਕਲਾਸ ਵਾਲੇ ਬਾਜਵੇ ਵਿੱਚ, ਉਸ ਕਲਾਸ ਵਾਲੇ ਵਿੱਚ ਜ਼ਿਲ੍ਹੇ ਸਿਆਲਕੋਟ ਦਾ ਸਭ ਤੋਂ ਵੱਡਾ ਹਿੰਦੂਆਂ ਸਿੱਖਾਂ ਦਾ ਇਕੱਠ ਹੋਇਆ ਸੀ। 1 ਲੱਖ ਬੰਦੇ ਦੇ ਕਰੀਬ ਸਿੱਖ ਔਰ ਹਿੰਦੂ ਉੱਥੇ ਇਕੱਠੇ ਹੋਏ ਸਨ। ਔਰ ਉਹਨਾਂ ਦੀ ਫਿਰ ਕਿਆਦਤ ਜਿਹੜੀ ਸੀ ਉਹ ਬਾਜਵਾ ਖਾਨਦਾਨ ਨੇ ਕੀਤੀ, ਸਰਦਾਰ ਅਪਾਰ ਸਿੰਘ ਬਾਜਵਾ ਸਾਹਿਬ ਨੇ ਔਰ ਇਹਨਾਂ ਦੇ ਖਾਨਦਾਨ ਸਾਰੇ ਨੇ ਉਹ ਕੀਤੀ। ਔਰ ਸਿੱਖਾਂ ਦਾ ਬਹੁਤ, ਸਿੱਖ ਹਿੰਦੂਆਂ ਦਾ 1 ਲੱਖ ਬੰਦੇ ਦੇ ਕਰੀਬ
ਉਹ ਜੱਥਾ ਲੈ ਕੇ ਹਿੰਦੁਸਤਾਨ ਗਏ ਇੱਥੋਂ ਕਲਾਸ ਵਾਲੇ ਬਾਜਵੇ ਤੋਂ, ਜਿਹਦੇ ਵਿੱਚ ਪੂਰੇ ਇਰਦ ਗਿਰਦ ਦੇ ਇਲਾਕਿਆਂ ਦੇ ਲੋਕ ਵੀ ਉੱਥੇ ਇਕੱਠੇ ਹੋਏ। ਔਰ ਉਸ ਜ਼ਮਾਨੇ 'ਚ ਇੱਕ ਬੜਾ ਨੋਟੋਰੀਅਸ ਔਰ ਬਦਨਾਮੇ ਜ਼ਮਾਨਾ ਇਨਸਾਨੀਅਤ ਦਾ ਕਾਤਲ ਸੀ ਜਿਹਦਾ ਨਾਮ ਮਹਿਦੀ ਸ਼ਾਹ ਸੀ। ਉਹ ਅਲੀਪੁਰ ਸਈਦਾ ਦਾ ਸੀ। ਉਹਨੇ ਬਹੁਤ ਸਾਰੇ ਸੈਂਕੜੋਂ ਔਰ ਹਜ਼ਾरों ਹਿੰਦੂ ਸਿੱਖ ਉਸ ਜ਼ਮਾਨੇ 'ਚ ਮਾਰੇ, ਬਲਕਿ ਸ਼ਹੀਦ ਕੀਤੇ, ਜ਼ੁਲਮ ਕੀਤਾ। ਤੇ ਉਹਦੀ ਜ਼ਰੂਰਤ ਵੀ ਨਹੀਂ ਸੀ ਹੋਈ ਇਸ ਜਥੇ ਤੇ ਹਮਲਾ ਕਰਨ ਦੀ। ਉਦੋਂ ਫਿਰ ਇਸ ਜਿਹੜੇ ਬਾਜਵੇ ਸਰਦਾਰ ਸਨ, ਸਰਦਾਰ ਅਪਾਰ ਸਿੰਘ ਹੋਰਾਂ ਦਾ ਖਾਨਦਾਨ, ਸਰਦਾਰ ਜਗਤ ਸਿੰਘ ਹੋਰਾਂ ਦਾ, ਸਰਦਾਰ ਗੁਰਦਿਆਲ ਸਿੰਘ ਹੋਰਾਂ ਦਾ ਖਾਨਦਾਨ, ਇਹ ਜਿਹੜੇ ਸਨ ਇਹ ਉਸ ਕਾਫਲੇ ਦੀ ਕਿਆਦਤ ਕਰਕੇ ਤੇ ਉੱਥੇ ਲੈ ਕਰ ਗਏ ਸਨ ਹਿੰਦੁਸਤਾਨ। ਇਹਨਾਂ ਨੂੰ ਮਹਿਫੂਜ਼ ਪਹੁੰਚਿਆ ਸੀ। ਦੂਸਰਾ ਵੱਡਾ ਜੱਥਾ ਕੈਪਟਨ ਗੁਰਮੁਖ ਸਿੰਘ ਸਾਹਿਬ ਨੇ ਖੜਿਆ ਸੀ, ਜਿਹੜੇ ਸ਼ਾਹ ਹੁਸੈਨ ਪਿੰਡ ਦੇ ਸਨ, ਉਹ ਵੀ ਬਾਜਵੇ ਸਨ। ਉਹ ਖੈਰ ਉਹ ਇੱਕ ਅਲੱਗ ਸਟੋਰੀ ਹੈ। ਤੇ ਦੂਸਰਾ ਇੱਕ ਹੋਰ ਖਾਨਦਾਨ ਇੱਥੋਂ ਦਾ ਸੀ, ਉਹ ਵੀ ਪਿੱਛੋਂ ਇਹਨਾਂ ਦੇ ਲੱਗਦੇ ਸਨ, ਸਰਦਾਰ ਸਤਨਾਮ ਸਿੰਘ ਬਾਜਵਾ ਸਾਹਿਬ। ਪਾਰਟੀਸ਼ਨ ਤੋਂ ਬਾਅਦ ਇੰਡੀਅਨ ਪੰਜਾਬ ਵਿੱਚ ਉਹਨਾਂ ਦਾ ਖਾਨਦਾਨ ਪੋਲੀਟੀਕਲੀ ਬੜਾ ਅੱਗੇ ਗਿਆ। ਸਤਨਾਮ ਸਿੰਘ ਬਾਜਵਾ ਸਾਹਿਬ ਜਿਹੜੇ ਸਨ ਉਹ ਵੀ ਪਿੱਛੋਂ ਕਲਾਸ ਵਾਲੇ ਦੇ ਸਨ। ਉਸ ਜ਼ਮਾਨੇ 'ਚ ਉਹਨਾਂ ਦਾ ਕੁਝ ਰਕਬਾ ਸਰਗੋਧੇ ਵੀ ਸੀ, ਉਹ ਸਰਗੋਧੇ ਵੀ ਸ਼ਾਇਦ ਜ਼ਿਮੀਂਦਾਰੀ ਕਰਦੇ ਸਨ। तो सरदार सतनाम सिंह साहब बाजवा साहब खुद सियासत में आए और बड़े एक्टिव होए, उत्थे असैम्बली के रुकन भी होए, मिनिस्टर भी होए। बाद में उन्होंने बेटे सरदार प्रताप सिंह बाजवा साहब और सरदार फतेह जंग बाजवा साहब भी पॉलिटिक्स होए। सरदार प्रताप सिंह बाजवा साहब जिहड़े इस वेले भी MLA ने, मिनिस्टर भी रहे ने, वो कांग्रेस नाल उन्हां दा ताल्लुक है। और उन्होंने भाई फतेह जंग जिहड़े ने उन्हां दा ताल्लुक शायद BJP नाल इस जमाने च। सरदार सतनाम सिंह बाजवा साहब की शादी जिहड़ी है वो इत्थे कोट रामदास डस्के दे नाल एक पिंड है तहसील डस्के विच, उत्थे खारा खानदान सी उन्हां वल होई सी। खारे बड़े चंगे, बड़ा मोअज़्ज़ज़ खानदान सी, खारे जट सन, वो बावे भी खवांदे सन। कैप्टन गुरदयाल सिंह खारा पार्टीशन तो बाद इत्थे रह गए सन और वो पार्टीशन तो खैर कुछ अर्सा पहले मुसलमान हो गए सन। कैप्टन GS खारा उन्होंने नाम सी, गुरदयाल सिंह खारा जो मुसलमान हो गए तो उन्होंने अपना GS खारा कायम रखने वास्ते ते ना अपना रख लिया गुरदयाल सिंह तो GS नूं कायम रखने वास्ते गुलाम सरवर खारा। ते उन जेड़ी सतनाम सिंह, सरदार सतनाम सिंह साहब की बेगम सन, वो कैप्टन गुरदयाल सिंह खारा यानी बाद जो GS खारा, गुलाम सरवर खारा साहब की फर्स्ट कजन सन, सके चाचे की धी सन। ते इस तरह सरदार प्रताप सिंह साहब और सरदार फतेह चंद सिंह बाजवा साहब के जिहड़े नानके ने वो साडे इत्थे ने डस्के विच पिंड कोट रामदास विच। गुरदयाल सिंह खारा साहब होरी उन्हां दे नानके ने कैप्टन GS खारा, गुलाम सरवर खारा साहब होरी उन्होंने खानदान को मुसलमान हो गया तो इत्थे ने उन्होंने साडे अज तक बड़े तालुकात ने। और जिन्ने भी जिहड़े है क्लास वाले सरदार सन, जिहड़ियां ने 2-3 शाखा सन, इन्हां सब नाल मेरे वड्डियां दे बाप दादा परदादा दे बहुत ताल्लुक सन। जदों पुराने जमाने च राऊसा दा, जैलदारां दा और वड्डे रईसां दा इकट्ठ हुंदा सी ते कई वारी सियालकोट किले ते हुंदा सी। मेरे परदादा जी रईस चौधरी नसरुल्ला खान साहब नूं ये सारे लोग बड़ी इज्जत देंदे सन। वो सियालकोट म्यूनसिपैलिटी के प्रेजिडेंट भी सन, यानी जदीद अल्फाज में अजकल के दौर के मुताबिक मेयर सन। तो अक्सर उन्होंने की सारी इज्जत अफजाई बड़े करते सन। तो वड्डे इकट्ठां दे जो जिले सियालकोट के इकट्ठ होंदे सन, जिवें मुसलमान, सिख, चौधरी, जैलदार, हिंदू मोतबरीन, मोअज़्ज़ज़ीन भी सारे होंदे सन। तो चौधरी नसरुल्ला खान साहब कई बार अक्सर उस इकट्ठ में प्रिजाइड करते सन। तो सारे लोग उत्थे बड़े मुअज़्ज़ज़ तरीके नाल बह के, बड़े इज्जतदार तरीके नाल बह के मसाइल दे हल करते सन और बड़ी बाहमी हारमनी और पीस और अमन सी उस दौर दे विच। पार्टीशन तो पहलां दी गल पे करना ते बड़ा साडा ताल्लुक इन्हां खानदानां नाल पार्टीशन तक रहा, पार्टीशन तो बाद भी रहा। जदों भी मेरे दादे पार्टीशन तो बाद भी कभी उत्थे विजिट करन जाते सन इंडिया, तो तमाम रईस खानदाना के जिहड़े वड्डे सन सारे उन्होंने आके मिलते सन और बड़ी इज्जत करते सन। बल्कि सरदार प्रताप सिंह बाजवा साहब और इन्हां दे भाई जिहड़े ने पार्टीशन तो बाद भी मेरे दादियां नूं इंग्लैंड भी जाके मिलते रहे ने, पाकिस्तान भी आके मिलते रहे ने, बड़ी उन्होंने इज्जत करते सन उन्हां दी। इस तरह बाजवा खानदान जिहड़ा मुख्तसर डीप तो मैं बहुत तफसील ना जावांगा, जा सकना, लेकिन इस वे वक्त नहीं।
ਤੇ ਇਹ ਕਲਾਸ ਵਾਲੇ ਦਾ ਬਾਜਵਾ ਖਾਨਦਾਨ ਸੀ। ਇਹਨਾਂ ਦੇ ਪੁਰਾਣੇ ਜਿਹੜੇ ਰਈਸ ਖਾਨ ਲੋਕ ਸਨ, ਉਹਨਾਂ ਦੀ ਬਹੁਤ ਅੱਛੀ ਉਹਨਾਂ ਦੀ ਇੱਥੇ ਖਿਦਮਤ ਸਨ। ਕਲਾਸ ਵਾਲਾ ਖਾਲਸਾ ਹਾਈ ਸਕੂਲ ਬਣਾਇਆ, ਉਹੀ ਕਲਾਸ ਵਾਲਾ ਖਾਲਸਾ ਹਾਈ ਸਕੂਲ ਇਹਨਾਂ ਨੇ ਇਸ ਜਦੋਂ ਪਾਰਟੀਸ਼ਨ ਹੋ ਗਈ ਤੇ ਇਹਦਾ ਨਾਂ ਗਵਰਨਮੈਂਟ ਇਸਲਾਮੀਆ ਸਕੂਲ ਰੱਖ ਦਿੱਤਾ ਗਿਆ। ਇਸੇ ਤਰ੍ਹਾਂ ਜਦੋਂ ਇਹ ਕਾਦੀਆਨ ਵਿੱਚ ਗਏ ਤੇ ਜਿਹੜਾ ਉੱਥੇ TI ਕਾਲਜ ਸੀ ਆਲਰੇਡੀ, ਜਿਹੜਾ ਉੱਥੇ ਤਾਲੀਮੁਲ ਇਸਲਾਮ ਕਾਲਜ ਸੀ TI ਕਾਲਜ, ਉਹਦਾ ਨਾਂ ਰੱਖ ਦਿੱਤਾ ਇਹਨਾਂ ਨੇ ਕਲਾਸ ਵਾਲਾ ਖਾਲਸਾ ਹਾਈ ਸਕੂਲ, ਤੇ ਉਹਨੂੰ ਟੇਕ ਓਵਰ ਇਹਨਾਂ ਕਰ ਲਿਆ ਔਰ ਉਹਨੂੰ ਕਲਾਸ ਵਾਲਾ ਹਾਈ ਸਕੂਲ, ਕਲਾਸ ਵਾਲਾ ਦੇ ਨਾਮ ਤੋਂ ਖਾਲਸਾ ਹਾਈ ਸਕੂਲ ਕਰਕੇ ਉਹਨੂੰ ਚਲਾਇਆ ਗਿਆ। ਮੈਂ ਤੇ ਸਮਝਣਾ, ਕਿਉਂਕਿ ਉਹ ਬੜੇ ਅੱਛੇ ਲੋਕ ਸਨ ਉਹ ਸਾਰੇ ਮੁਅੱਜ਼ਜ਼ੀਨ ਪੁਰਾਣੇ, ਮੈਂ ਸਮਝਣਾ ਕਿ ਕਲਾਸ ਵਾਲੇ ਦੇ ਲੋਕਾਂ ਨੂੰ, ਉਸ ਸਕੂਲ ਦੀ ਇੰਤਜ਼ਾਮੀਆ ਨੂੰ, ਗਵਰਨਮੈਂਟ ਨੂੰ ਹੁਣ ਇਸ ਜ਼ਮਾਨੇ ਵਿੱਚ ਦਾਵਤ ਦੇ ਕੇ ਸੱਦਣਾ ਚਾਹੀਦਾ ਵੇ। ਸਰਦਾਰ ਉਹਨਾਂ ਦੇ ਗੁਰਦਿਆਲ ਸਿੰਘ ਸਾਹਿਬ ਦੀ ਔਲਾਦ ਨੂੰ, ਉਹਨਾਂ ਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਔਲਾਦ ਨੂੰ, ਸਰਦਾਰ ਬਲਦੇਵ ਸਿੰਘ ਸਾਹਿਬ ਬਾਜਵਾ ਦੀ ਔਲਾਦ ਨੂੰ, ਸਰਦਾਰ ਸਤਨਾਮ ਸਿੰਘ ਸਾਹਿਬ ਬਾਜਵਾ ਦੀ ਔਲਾਦ ਨੂੰ ਕਿ ਆਓ, ਪਾਰਟੀਸ਼ਨ ਹੋ ਗਈ, ਇੰਨੇ ਸਾਲ ਹੋ ਗਏ ਨੇ, ਤੁਹਾਨੂੰ ਇੱਥੇ ਚਲੇ ਗਏ, ਜਾਣਾ ਪੈ ਗਿਆ, ਲੇਕਿਨ ਆਓ ਪੁਰਾਣੀ ਯਾਦਾਂ ਨੂੰ ਯਾਦ ਕਰਨੇ ਆ, ਤੁਹਾਡੇ ਬਾਪ ਦਾਦਾ ਦੀ ਖਿਦਮਤ ਨੂੰ ਯਾਦ ਕਰਨੇ ਆ, ਜਿਨ੍ਹਾਂ ਕਲਾਸ ਵਾਲੇ ਵਾਸਤੇ ਨਹੀਂ ਖਿਦਮਤ ਕੀਤੀਆਂ। ਮੈਂ ਸਮਝਦਾ ਜਿਹੜੇ ਅੱਜ ਉਹਨਾਂ ਦੀ ਔਲਾਦਾਂ ਵਿੱਚ ਜ਼ਿੰਦਾ ਨੇ, ਜਿਸ ਤਰ੍ਹਾਂ ਸਰਦਾਰ ਗੁਰਦਿਆਲ ਸਿੰਘ ਸਾਹਿਬ, ਸਰਦਾਰ ਪ੍ਰਤਾਪ ਸਿੰਘ ਸਾਹਿਬ ਦੀ ਔਲਾਦ ਜੋ ਸਰਦਾਰ ਅਮਰਜੀਤ ਸਿੰਘ ਬਾਜਵਾ ਸਾਹਿਬ ਜ਼ਿੰਦਾ ਨੇ, ਸਰਦਾਰ ਸਤਨਾਮ ਸਿੰਘ ਸਾਹਿਬ ਦੀ ਔਲਾਦ ਚੋਂ ਸਰਦਾਰ ਪ੍ਰਤਾਪ ਸਿੰਘ ਸਾਹਿਬ, ਫਤਿਹ ਜੰਗ ਬਾਜਵਾ ਸਾਹਿਬ ਜ਼ਿੰਦਾ ਨੇ, ਜਿਸ ਤਰ੍ਹਾਂ ਸਰਦਾਰ ਬਲਦੇਵ ਸਿੰਘ ਸਾਹਿਬ ਦੀ ਔਲਾਦ ਵਿੱਚੋਂ ਉਹਨਾਂ ਦੇ ਬੇਟੇ ਭਾਈ ਜਗਦੇਵ ਸਿੰਘ ਔਰ ਜਗਮੋਹਨ ਸਿੰਘ ਸਾਹਿਬ ਜ਼ਿੰਦਾ ਨੇ। ਰੱਬ ਦੇ ਕਰਮ ਨਾਲ, ਅੱਲਾ ਦੇ ਫਜ਼ਲ ਨਾਲ ਉਹਨਾਂ ਨੂੰ ਸੱਦੋ ਸਾਰਿਆਂ ਨੂੰ, ਔਰ ਇੱਕ ਬਾਮੀ ਭਾਈਚਾਰੇ ਦਾ, ਇੱਕ ਹਾਰਮਨੀ ਪੀਸ ਦਾ ਇੱਕ ਦਿਓ ਪੈਗਾਮ, ਔਰ ਉਹਨਾਂ ਲੋਕਾਂ ਦੀ ਜਿਹੜੀ ਖਿਦਮਤ ਸਨ ਉਹਨਾਂ ਨੂੰ ਸਰਾਹੋ। ਤੇ ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਦਾ ਉਹਨਾਂ ਦੀ ਖਿਦਮਤ ਸਨ, ਉਹਨਾਂ ਲੋਕਾਂ ਦੀਆਂ। ਇਹ ਸਿਆਲਕੋਟ ਦੇ ਜ਼ਿਲ੍ਹਾ ਸਿਆਲਕੋਟ ਦੇ ਮਸ਼ਹੂਰ ਕਲਾਸ ਵਾਲਾ ਪਿੰਡ ਦੇ ਮੁਖਤਸਰਨ ਬਾਜਵਾ ਖਾਨਦਾਨ ਦਾ ਜ਼ਿਕਰ ਹੈ ਵੇ। ਸੋ ਮਿਰਜ਼ਾ ਸਾਹਿਬ, ਮੁਖਤਸਰਨ ਕਲਾਸ ਵਾਲਾ ਬਾਜਵਾ ਦੀ ਲੋਕਾਂ ਦਾ ਜ਼ਿਕਰ ਤੁਹਾਡੇ ਨਾਲ ਮੈਂ ਇਖਤਸਾਰ ਨਾਲ ਲੈ ਕੀਤਾ ਹੈ। ਤਕਾਜ਼ਾ ਤੇ ਜਿਨ੍ਹਾਂ ਦੀ ਖਿਦਮਤ ਨੇ, ਉਹਨਾਂ ਦੀ ਖਿਦਮਤ ਦਾ ਤਕਾਜ਼ਾ ਤੇ ਉਹਨਾਂ ਦਾ ਲੰਮਾ ਜ਼ਿਕਰ ਕੀਤਾ ਜਾਏ, ਲੇਕਿਨ ਉਹ ਫਿਰ ਕਿਸੇ ਵੇਲੇ ਸਹੀ ਸ਼ਾਇਦ ਤੁਹਾਡੇ ਪ੍ਰੋਗਰਾਮ 'ਚ ਇੰਨਾ ਵਕਤ ਨਾ ਹੋਵੇ। ਲੋ ਮਿਰਜ਼ਾ ਸਾਹਿਬ, ਮੈਂ ਸਮਝਦਾ ਤੁਹਾਡੇ ਸਵਾਲਾਤ ਜਿਹੜੇ ਮੈਂ ਇੱਥੇ ਨੋਟ ਕੀਤੇ ਸਨ, ਸ਼ਾਇਦ ਮੈਂ ਉਹਨਾਂ ਦਾ ਇਖਤਸਾਰ ਨਾਲ ਜਵਾਬ ਦੇ ਸਕਿਆ। ਤੇ ਮੈਂ ਦੱਸਿਆ ਜ਼ਿਲ੍ਹਾ ਸਿਆਲਕੋਟ ਦਾ ਪੁੱਤਰ ਹੋਣ ਦੇ ਲਿਹਾਜ਼ ਨਾਲ ਤਮਾਮ ਜਿੰਨੇ ਵੀ ਬਾਜਵਾ ਸਰਦਾਰਾਨ ਸਨ ਇੱਥੋਂ ਦੇ ਕਲਾਸ ਵਾਲੇ ਦੇ, ਇਹਨਾਂ ਦੀ ਖਿਦਮਤ ਨੂੰ ਸਲਾਮ ਪੇਸ਼ ਕਰਨਾ ਔਰ ਇਹਨਾਂ ਨੂੰ ਦਾਵਤ ਦੇਣਾ ਕਿ ਆਪਣਾ ਪਿੰਡ ਆ ਕੇ ਵੇਖੋ, ਆਪਣਾ ਇਲਾਕਾ ਆ ਕੇ ਵੇਖੋ। ਸਿਆਲਕੋਟ ਦੇ ਲੋਕ ਹੁਣ ਵੀ ਤੁਹਾਨੂੰ ਯਾਦ ਕਰਦੇ ਨੇ, ਜਿਹੜੇ ਖਿਦਮਤ ਤੁਹਾਡੇ ਬਾਪ ਦਾਦਾ ਨੇ ਸਿਆਲਕੋਟ ਵਾਸਤੇ ਕੀਤੀਆਂ ਨੇ। ਤੇ ਰੱਬ ਤੁਹਾਡੇ ਤੇ ਜਿੱਥੇ ਵੀ ਹੋਵੋ, ਜਿਸ ਦੁਨੀਆ ਦੇ ਜਿਸ ਮੁਲਕ ਵਿੱਚ ਵੀ ਹੋਵੋ, ਤੁਹਾਡੇ ਤੇ ਸਾਰੇ ਫਜ਼ਲ ਕਰੇ। ਅਸੀਂ ਸਿਆਲਕੋਟ ਵੱਲੋਂ ਤੁਹਾਨੂੰ ਸਭ ਨੂੰ ਸਲਾਮ ਪੇਸ਼ ਕਰਨੇ ਆ। ਰੱਬ ਰਾਖਾ।